तू खालिक मालिक सोहणिया कि दसां तेरी शान। तू खालिक मालिक सोहणिया कि दसां तेरी शान। अता चानन वंडिया जग ते लै लै तेरा नाम। जिस जनाब प्रोग्राम चानन के नाल डॉक्टर तलत नाहीद तुहाडी सेवा च हाज़र है। जनाब वे चानन जिवें मैं अर्ज करदी हाँ कि दिल दा चानन, रूह दा चानन, अखां दा चानन, ते ओह चानन हैगा जिहड़े साडे मसाइल, ओह परेशानियां, ओह दुख, ओह गल्लां, ओह बातां ਜਿਹੜੀਆਂ कदे कदे लुकिया ही रह जांदियां है, ਅਸੀਂ ਉਹਦੀ ਕਿਸੇ ਨਾਲ ਵੰਡ ਹੀ ਨਹੀਂ ਕਰ ਸਕਦੇ। जनाब ਤੁਸੀਂ ਸਾਡੇ ਨਾਲ ਵੰਡ ਕਰੋ ਤੇ इंशाअल्लाह ਅਸੀਂ ਤੁਹਾਡੇ ਨਾਲ ਜ਼ਰੂਰ ਤੁਹਾਡੇ ਇਸ ਮਾਮਲਾਤ ਦੇ ਵਿੱਚ ਸ਼ਾਮਿਲ ਹੋਵਾਂਗੇ ਜਿਹੜੀ ਕਿਧਰੇ ਦਿਲ ਦੇ ਅੰਦਰ ਹੌਲੀ ਸਿਮਟੀਆਂ ਰਹਿੰਦੀਆਂ ਚੀਜ਼ਾਂ। ਤੇ ਫਿਰ ਕਦੇ ਕਦੇ ਦਿਲ ਕਰਦਾ ਕਿ ਕਿਤੇ ਤੇ ਬਹਿ ਕੇ ਵੰਡ ਕਰ ਲਈਏ। ਕੋਈ ਤੇ ਮੋਢਾ ਜਿਹਾ ਹੋਵੇ ਜਿਹੜਾ ਸਹਾਰਾ ਦੇ ਸਕੇ, ਕੋਈ ਗੋਦ ਐਸੀ ਹੋਵੇ ਜਿਹਦੇ ਵਿੱਚ ਲੇਟ ਕੇ ਮਾਂ ਦਾ ਸੁੱਖ ਮਿਲ ਜਾਵੇ, ਕੋਈ ਤੇ ਰੁੱਖ ਜਿਹਾ ਹੋਵੇ ਜਿਹੜਾ ਮਾਂ ਦੀ ਤਰ੍ਹਾਂ ਤੇ ਪਿਓ ਦੀ ਤਰ੍ਹਾਂ ਹੋਵੇ। ਤੇ ਪ੍ਰੋਗਰਾਮ ਚਾਨਣ ਦੇ ਵਿੱਚ ਮੇਰੇ ਨਾਲ ਅੱਜ ਬੜੇ ਮਹਾਨ ਸ਼ਖਸੀਅਤ ਸ਼ਾਮਿਲ ਹੈ ਜੀ, ਔਰ ਇਹਨਾਂ ਦੇ ਨਾਲ ਗੱਲ ਕਰਨਾ ਕੋਈ ਸੌਖਾ ਨਹੀਂ ਤੇ ਤਾਰਫ ਦੀ ਇੰਨੀ ਲੋੜ ਵੀ ਨਹੀਂ ਹੈ। ਜਦੋਂ ਮੈਂ ਦੱਸਾਂਗੀ ਕਿ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਕੌਣ ਨੇ ਤੇ ਤੁਹਾਨੂੰ ਚਾਹ ਵੀ ਚੜੇਗਾ ਤੇ ਤੁਸੀਂ ਪ੍ਰੋਗਰਾਮ ਦੇਖੋਗੇ ਵੀ, ਪ੍ਰੋਗਰਾਮ ਦੇ ਬਾਰੇ ਚ ਰਾਏ ਵੀ ਰੱਖੋਗੇ, ਤੁਸੀਂ ਪ੍ਰੋਗਰਾਮ ਨੂੰ ਸਬਸਕ੍ਰਾइब करोगे, लाइक करोगे, शेयर करोगे। मेरे नाल एक महान शख्सियत है जी इस वेले प्रोग्राम के महबूब सरमत हो रही। महबूब जी आया नू बहुत शुक्रिया जी, बड़ी मोहब्बत। अच्छा जी, सब तो पहला तुहाडा जिहड़ा तखल्लुस है जी वो बड़ा ही वधिया है जी। जदों बंदा नाम लैंदा ना महबूब, ते बहुत ही वधिया जिहा लगदा है। ਤੇ ਜਦੋਂ ਤੁਹਾਡੀਆਂ ਲਿਖਤਾਂ ਆਈਆਂ, ਲੋਕਾਂ ਨੇ ਤੁਹਾਨੂੰ ਪੜ੍ਹਨਾ ਸ਼ੁਰੂ ਕੀਤਾ, ਪ੍ਰੋਗਰਾਮਾਂ 'ਚ ਤੁਹਾਨੂੰ ਦੇਖਣਾ ਸ਼ੁਰੂ ਕੀਤਾ ਤੇ ਤੁਸੀਂ ਉਹਨਾਂ ਦੇ ਮਹਿਬੂਬ ਵੀ ਬਣ ਗਏ। ਤੇ ਬਹੁਤ ਸ਼ੁਕਰੀਆ ਜੀ, ਤੁਸੀਂ ਤਸ਼ਰੀਫ ਲਿਆਏ ਹੋ। ਅੱਜ ਦੀ ਆਪਣੀ ਜਿਹੜੀ ਗੱਲਬਾਤ ਹੈ ਇਹਦਾ ਸਿਲਸਿਲਾ ਤੋੜਦੇ ਆ ਆਪਣੀ ਜਿਹੜੀ ਨਵੀਂ ਨਸਲ ਹੈ ਜੀ। ਆਪਾਂ ਬਾਲਾਕਟ ਤੋਂ ਲੈ ਕੇ ਤੇ ਨੌਜਵਾਨਾਂ ਤੱਕ ਦੀ ਗੱਲਬਾਤ ਕਰਾਂਗੇ ਕਿ ਅੱਜ ਦਾ ਨੌਜਵਾਨ ਜਿਹੜਾ ਹੈ ਉਹ ਆਪਣੀ ਉਮਰੋਂ ਅੱਗੇ ਟੁਰ ਰਿਹਾ ਆ है ना जी जी। ते तुसी की फरमाओगे इस बारे च? बिल्कुल तुहाडी गल दुरुस्त है कि अज दा जिहड़ा बाल है वो भी इस तरह है कि लग रहा है कि 6-7 साल का बच्चा भी लग गया, जिवें 18-19 साल का हो गया। ते 18-19 साल का बच्चा जिहड़ा वो बहुत अगे दी सोच रहा जी। ਇਹਦੀ ਵਜ੍ਹਾ ਇਹ ਆ, ਦੇਖੋ ਜਿਵੇਂ ਮਸਲ ਮੈਨੂੰ ਅੱਜ ਮੋਬਾਈਲ ਹੈ ਨਾ ਮੇਰੇ ਕੋਲ, ਕਿ ਮੈਨੂੰ ਮੋਬਾਈਲ ਦੀ ਇੰਨੀ ਸਮਝ ਨਹੀਂ ਹੈ। ਅਗਰ ਕਿਤੇ ਮੈਨੂੰ ਕੋਈ ਪ੍ਰੋਬਲਮ ਬਣਦੀ ਹੈ ਨਾ, ਮੈਂ ਆਪਣੇ ਛੋਟੇ ਬੱਚੇ ਨੂੰ ਕਹਿੰਦਾ ਯਾਰ ਇਹਦੇ 'ਚ ਕੀ ਮਸਲਾ ਬਣ ਗਿਆ, ਇਹਦੇ 'ਚ ਕੀ ਇਸ਼ੂ ਹੈ, ਤੇ ਉਹ ਫੌਰੀ ਨਾ ਉਸ ਨੂੰ ਹੱਲ ਕਰ ਦਿੰਦਾ। ਇਹਦੇ 'ਚ ਇਹ ਮਸਲਾ ਹੈ, ਇੱਥੇ ਆ, ਇਹਨੂੰ ਇਹ ਕਰ ਲਓ, ਠੀਕ ਹੈ ਨਾ। ਮਤਲਬ ਅੱਜ ਦਾ ਜਿਹੜਾ ਬੱਚਾ ਆ ਉਹ ਬਹੁਤ ਸਾਰੀਆਂ ਉਹ ਮਤਲਬ ਚੀਜ਼ਾਂ, ਉਹ ਸਹੂਲਤਾਂ, ਉਹ ਮਾਮਲਾਤ, ਆਪਣੇ ਆਪ ਨੂੰ ਆਲੇ ਦੁਆਲੇ ਜੋ ਸਾਡੇ ਜਦੀਦ ਟੈਕਨੋਲੋਜੀ ਆ, ਇਹ ਸਾਰਾ ਕੁਝ ਲੈ ਕੇ ਪੈਦਾ ਹੋਇਆ ਨਾ ਜੀ। ਬਿਲਕੁਲ ਸਾਡੇ ਕੋਲ ਸਾਰੀਆਂ ਚੀਜ਼ਾਂ ਨਹੀਂ ਸਨ ਜੋ ਸਾਡੇ ਬੱਚੇ ਕੋਲ ਆ ਜੀ। ਸੋ ਮੈਂ ਸਮਝਦਾ ਹੈ ਕਿ ਇਸ ਲਈ ਸਾਡਾ ਬੱਚਾ ਜਿਹੜਾ ਆ ਉਹਦੇ ਵਿੱਚ, ਮੈਂ ਅਕਸਰ ਦੋਸਤਾਂ ਨੂੰ ਕਹਿੰਦਾ ਕਿ ਮੇਰਾ ਬੱਚਾ ਜਿਹੜਾ ਮੇਰੇ ਨਾਲੋਂ 15 ਸਾਲ ਵੱਡਾ ਹੈ, ਮੇਰਾ ਛੋਟਾ ਬੱਚਾ ਮੇਰੇ ਨਾਲ 15 ਸਾਲ ਵੱਡਾ। ਇਹਦੀ ਵਜ੍ਹਾ ਹੈ ਕਿ ਉਹਦੇ ਚ ਮੇਰੀ ਉਮਰ ਵੀ ਸ਼ਾਮਲ ਹੈ। ਮੇਰੇ ਟਾਈਮ ਤੇ ਕੁਝ ਹੈ ਹੀ ਨਹੀਂ ਸੀ ਜੋ ਉਹਦੇ ਕੋਲ ਹੈ ਜੀ। ਸੋ ਇਸ ਵਾਸਤੇ ਅਜੋਕਾ ਬਾਲ ਜਿਹੜਾ ਆ ਉਹ ਸਾਡੇ ਨਾਲ ਅੱਗੇ ਹੈ, ਬਹੁਤ ਅੱਗੇ ਦੀ ਸੋਚ ਰਿਹਾ ਹੈ, ਬਹੁਤ ਅੱਗੇ ਦੀ ਸੋਚ ਰਿਹਾ ਹੈ। ਪਰ ਉਹ ਕਹਿੰਦੇ ਨੇ ਕਿ ਬਾਲ ਜਿਹੜਾ ਜਿੰਦੇ ਬਾਲ ਨਾ ਹੋਵੇ ਉਹਨੂੰ ਕੋਈ ਬਾਲ ਆਖਦਾ ਨਹੀਂ। ਬਾਲ ਹੁੰਦਾ ਨਾ ਮਾਸੂਮ ਜਿਹਾ ਭੋਲਾ ਭਾਲਾ ਹੁੰਦਾ ਆ, ਠੇਡਾ ਲੱਗਿਆ ਡੇਗਿਆ ਤੇ ਰੋ ਪਿਆ, ਕਿਸੇ ਨੇ ਮੂੰਹ ਚੜਾ ਦਿੱਤਾ ਤਾਂ ਰੋ ਪਿਆ, ਲੈ ਮੇਰੇ ਨੇ ਚੀਂਗੇ ਲਾਏ ਆ। ਤੇ ਪਰ ਅੱਜ ਦਾ ਬਾਲ ਮੈਂ ਦੇਖਦੀ ਆ ਨਿੱਕੇ ਨਿੱਕੇ ਬਾਲਾਂ ਨੂੰ ਨਾ ਮਾਵਾਂ ਨੇ ਮੋਬਾਇਲ ਹੱਥਾਂ 'ਚ ਫੜਾਏ ਹੋਏ ਆ। ਮੈਂ ਮੋਬਾਇਲ ਦੇ ਖਿਲਾਫ ਨਹੀਂ ਹੈਗੀ, ਮੋਬਾਈਲ ਨਹੀਂ ਤੇ ਸਾਡੇ ਰਾਬਤੇ ਕੋਈ ਨਹੀਂ ਹੈ, ਪਰ ਗੱਲ ਇਹ ਕਰਨ ਦੀ ਕਿ ਬੱਚਿਆਂ ਦੀ ਸਿਹਤ ਤੇ ਬਹੁਤ ਜ਼ਿਆਦਾ ਅਸਰ ਹੋ ਰਹੇ ਹੈ। ਬਿਲਕੁਲ ਬਿਲਕੁਲ, ਖਾਸ ਤੌਰ ਤੇ ਬੱਚਿਆਂ ਦੀ ਨਜ਼ਰ ਕਮਜ਼ੋਰ ਹੋ ਰਹੀ ਹੈ। ਤੇ ਇਸ ਦੇ ਨਾਲ ਅੱਛਾ ਨਿਆਣੇ ਨੂੰ ਮੋਬਾਈਲ ਫੜਾ ਕੇ ਰੋਟੀ ਖਵਾਉਂਦੇ ਆ। ਅੱਗੇ ਮਾਂ ਚੂਰੀ ਦਾ ਛੰਨਾ ਬਣਾਉਂਦੀ ਸੀ, ਭਰ ਕੇ ਦੇਸੀ ਘੀ ਚ ਰੋਟੀ ਭੋਰ ਕੇ ਕੁੱਟ ਕੇ ਤੇ ਵਿੱਚ ਬਦਾਮ ਸ਼ਦਾਮ ਪਾ ਕੇ ਤੇ ਛੰਨਾ ਨਿਆਣੇ ਦੇ ਅੱਗੇ ਰੱਖ ਦਿੰਦੀ ਸੀ। ਇਸ ਤਰ੍ਹਾਂ ਬਿਲਕੁਲ ਕਿ ਇਹ ਲੈ ਪੁੱਤਰ ਖਾ, ਤੇ ਉਹਨੇ ਉਹਦਾ ਧਿਆਨ ਹੀ ਚੂਰੀ ਚ ਹੁੰਦਾ ਸੀ, ਉਹਨੇ ਰੱਜ ਕੇ ਖਾਣੀ, ਬਸ ਕਾਂ ਤੋਂ ਲੁਕਾਉਂਦਾ ਹੁੰਦਾ ਸੀਗਾ ਤੇ ਕਿਧਰ ਕਾਂ ਨਾ 100 ਚੁੰਨ ਭਰ ਕੇ ਲੈ ਜਾਵੇ। ਅੱਛਾ, ਤੇ ਅੱਜ ਕੱਲ ਤੇ ਬੱਚਿਆਂ ਦੀ ਸਿਹਤ ਜਿਹੜੀ ਆ ਔਰ ਉਸ ਜ਼ਮਾਨੇ ਦੇ ਬੱਚਿਆਂ ਦੀ ਸਿਹਤ, ਕਿਉਂਕਿ ਮੈਂ ਅਕਸਰ ਜਿਹੜੇ ਆ ਆਪਣੇ ਪਿਛੋਕੜ ਨੂੰ ਨਾਲ ਲੈ ਕੇ ਟੁਰਦੀ ਜੀ, ਤੇ ਮੇਰਾ ਖਿਆਲ ਹੈ ਕਿ ਇਹਨੂੰ ਲੈ ਕੇ ਵੀ ਟੁਰਨਾ ਚਾਹੀਦਾ ਤੇ ਇਹ ਸਿਹਤ ਦੇ ਜਿਹੜੇ ਅਸਰ ਇਹਨਾਂ ਨੂੰ ਮਾਂ ਪਿਓ ਕਿਉਂ ਨਹੀਂ ਸਮਝਦੇ। ਅੱਛਾ, ਤੁਸੀਂ ਬੜੀ ਅੱਛੀ ਗੱਲ ਕਰ ਰਹੇ ਸੀ ਕਿ ਮਾਂ ਹੁਣ ਜਿਹੜੀ ਅਜੋਕੀ ਮਾਂ ਹੈ ਨਾ ਜੀ,
ਉਹ ਵੀ ਜੋ ਪਹਿਲੀਆਂ ਮਾਵਾਂ ਸਨ ਨਾ ਜੀ, ਉਹ ਅੱਜ ਦੀ ਮਾਂ ਵੀ ਨਹੀਂ ਹੈਗੀ। ਤੁਸੀਂ ਬਹੁਤ ਅੱਛੀ ਗੱਲ ਕੀਤੀ ਚੂਰ ਦੇ ਛੰਨੇ ਵਾਲੀ। ਬਿਲਕੁਲ ਮਾਵਾਂ ਦੀਆਂ ਉਹਨਾਂ ਮਾਵਾਂ ਦੀਆਂ ਰੀਝਾਂ, ਉਹਨਾਂ ਦੇ ਚਾਅ, ਉਹਨਾਂ ਦੇ ਮਾਮਲਾ ਤੇ ਕੁਝ ਹੋਰ ਸਨ। ਲੇਕਿਨ ਅੱਜ ਦੀ ਮਾਂ ਤਾਂ ਖੁਦ ਜਿਹੜੀ ਹੈ ਨਾ, ਜਿਹਨੂੰ ਮੋਬਾਈਲ ਯੂਜ਼ ਕਰਦੀ ਹੈ, ਠੀਕ ਹੈ, ਉਹਨੇ ਡਰਾਮਾ ਵੇਖਣਾ ਹੁੰਦਾ ਹੈ। ਕਿ ਯਕੀਨ ਕਰੋ, ਮੈਂ ਨਾ ਪਿੱਛੇ ਜੇ ਘਰ ਬੈਠਾ ਤੇ ਮੇਰੀ ਸਿਸਟਰ ਨੇ ਲਾਏ ਤੇ ਬੜੇ ਹਿਰਖ ਨਾਲ, ਬੜੇ ਦੁੱਖ ਨਾਲ ਮੇਰੀ ਘਰ ਦੀ ਨੂੰ ਕਹਿ ਰਹੀ ਹੈ ਕਿ ਬਾਜੀ ਉਹ ਨਾ 22ਵੀਂ ਤੇ 23ਵੀਂ ਕਿਸ਼ਤ ਡੈਨ ਡਰਾਮੇ ਦੀ ਰਹਿ ਗਈ। ਉਹ ਮਾਂ ਤੇ ਡੈਨ ਡਰਾਮਾ ਵੇਖਦੀ ਹੈ ਨਾ, ਕੀ ਕਰੇ ਹੁਣ, ਮਾਂ ਦਾ ਇਸ਼ੂ ਹੈ। ਅੱਛਾ, ਉਹਦਾ ਬਾਲ ਹੈਗਾ 5-4 ਸਾਲ ਦਾ ਹੈਗਾ, ਉਹ ਹੁਣ ਸ਼ਰਾਰਤੀ ਜਾਂ ਕਿਊਟ ਜਿਹਾ ਬੜਾ ਹੈਗਾ ਹੈ ਨਾ। ਤੇ ਖਾਸ ਕਰ ਇਸ ਤੋਂ ਛੋਟੇ ਜਿਹੜੇ ਬੱਚੇ ਨੇ 3 ਸਾਲ ਦੇ 2.5 ਸਾਲ ਦੇ, ਮੇਰੀ ਦਾਦੀ ਕਹਿੰਦੀ ਨਹੀਂ ਸੀ ਇਹਨਾਂ ਨੂੰ ਪੈਰ ਤੇ ਲੱਗ ਜਾਂਦੇ ਲੇਕਿਨ ਅਕਲ ਨਹੀਂ ਹੁੰਦੀ, ਜਿੱਧਰ ਮਰਜ਼ੀ ਨੂੰ ਚੱਕ ਕੇ ਤੁਰ ਪਏ। ਬਿਲਕੁਲ। ਅੱਛਾ, ਉਹ ਹੁਣ ਕੀ ਕਰਦੀ ਹੈ, ਜਿਵੇਂ ਤੁਸੀਂ ਕਿਹਾ, ਰੋਟੀ ਵੀ ਉਹਨੂੰ ਕਿਸੇ ਧਿਆਨ ਨਹੀਂ ਲਗਾ ਕੇ, ਬੇਟਾ ਇਹ ਕਾਰਟੂਨ ਦੇਖ ਲਓ, ਇਹ ਚੀਜ਼ ਦੇਖ ਲਓ, ਉਹਦੀ ਪਸੰਦ ਦੀਆਂ ਚੀਜ਼ਾਂ, ਰੋਟੀ ਖਾਈਏ ਕਰੋ। ਅਸਲ ਵਿੱਚ ਮਾਂ ਦੀ ਜਿਹੜੀ ਗੋਦ ਹੈ ਨਾ ਜੀ, ਪਹਿਲੀ ਉਹ ਤਰਬੀਅਤ ਦਾ ਆਇਆ। ਬਿਲਕੁਲ, ਪਹਿਲਾ ਸਕੂਲ ਹੋਈ ਹੈ। ਮਾਂ ਨੇ ਜਦੋਂ ਫਿਰ ਖੁਦ ਡਰਾਮੇ ਵੇਖਣੇ ਆ, ਖੁਦ ਮੋਬਾਈਲ ਯੂਜ਼ ਕਰਨਾ ਔਰ ਉਹਦੇ ਰੈਲੇਵੈਂਟ ਚੀਜ਼ਾਂ ਦੇਖੇ, ਤੇ ਬੱਚੇ ਵੀ ਫਿਰ ਉੱਧਰ ਜਾ ਰਹੇ। ਬਿਲਕੁਲ ਠੀਕ ਹੈ, ਸਿਹਤ ਵਾਲੀਆਂ ਗੱਲਾਂ ਤੁਹਾਡੀਆਂ ਬਿਲਕੁਲ ਠੀਕ ਹੈ। ਬੱਚੇ, ਬਲਕਿ ਇੱਕ ਹੋਰ ਚੀਜ਼ ਜਿਹੜੀ ਬੱਚਿਆਂ 'ਚ ਪੈਦਾ ਹੋ ਰਹੀ ਨਾ, ਮੇਰਾ ਬੇਟਾ ਮੋਬਾਈਲ ਯੂਜ਼ ਕਰ ਰਿਹਾ, ਮੈਂ ਫਰਕ ਮੈਂ ਉਹਨੂੰ ਦੱਸਣਾ, ਬੇਟਾ ਤੂੰ 1 ਘੰਟਾ ਮੋਬਾਈਲ ਯੂਜ਼ ਕਰ ਲੈ। ਹੁਣ ਕੀ ਕਰੀਏ, ਉਹਨਾਂ ਕੋਲ ਅਗਰ ਮੋਬਾਈਲ ਲੈਣੇ ਆ ਨਾ ਵਾਪਸ, ਤੇ ਯਾਰ ਛੱਡ ਦਿਓ, ਨਹੀਂ ਉਹਦਾ ਰਿਐਕਟ ਕਰ, ਰੱਦੇ ਅਮਲ ਕਰਦੇ ਨੇ, ਗੱਲ ਪੈਂਦੇ ਨੇ, ਖੁਦ ਕਲੈਸ਼ ਪੈਂਦੀ ਹੈ ਘਰਾਂ 'ਚ। ਬਿਲਕੁਲ ਸਹੀ ਗੱਲ। ਅੱਛਾ, ਜਿਸ ਵੇਲੇ ਉਹਦਾ ਉਹ ਘੰਟਾ ਚੱਲ ਰਿਹਾ ਹੁੰਦਾ ਨਾ ਵੀ 1 ਘੰਟਾ ਤੂੰ ਮੋਬਾਈਲ ਯੂਜ਼ ਕਰਨਾ, ਉਸ ਦੌਰਾਨ ਨੂੰ ਰੋਕ ਕੇ ਤੇ ਵੇਖੋ ਗੱਲ ਪੈਂਦਾ ਹੈ। ਬਿਲਕੁਲ। ਇਹਦੀ ਵਜ੍ਹਾ ਕੀ ਹੈ ਕਿ ਉਹ ਜੋੜੇ ਨਹੀਂ ਗਏ ਹੈ, ਲੇਕਿਨ ਇਹਦੇ ਵਿੱਚ ਵੀ ਤਰਬੀਅਤ ਜ਼ਰੂਰੀ ਹੈ। ਤੁਹਾਡੀ ਗੱਲ ਮੈਨੂੰ ਬੜੀ ਖੁਸ਼ੀ ਰਹੀ। ਇੱਕ ਦਿਨ ਪੁਰਾਣੇ ਪ੍ਰੋਗਰਾਮ ਤੁਸੀਂ ਗੱਲ ਗਈ ਸੀ ਕਿ ਜਿਹੜਾ ਮੌਜੂਦਾ ਚੱਲ ਰਿਹਾ ਨਾ ਸੋਸ਼ਲ ਮੀਡੀਆ ਹੈ, ਇਹਨੂੰ ਇਹ ਕਿਸੇ ਛੁਰੀ ਦੀ ਮਿਸਾਲ ਹੀ ਹੈ। ਇਹਨਾਂ ਫਲ ਫਰੂਟ ਕੱਢ ਲਓ, ਹੱਥ ਜ਼ਰੂਰ ਕੱਟਣੇ। ਬਿਲਕੁਲ ਹਾਂਜੀ, ਇਸੇ ਤਰ੍ਹਾਂ ਆ। ਅੱਛਾ, ਹਰ ਚੀਜ਼ ਦਾ 2 ਤਰੀਕਿਆਂ ਨਾਲ ਇਸਤੇਮਾਲ ਹੁੰਦਾ। ਜੀ। ਇੱਕ ਮਨਫੀ ਹੁੰਦਾ, ਇੱਕ ਮਸਕੂਤ ਹੁੰਦਾ, ਇੱਕ ਚੰਗਾ ਹੁੰਦਾ, ਇੱਕ ਭੈੜਾ ਹੁੰਦਾ। ਤੇ ਜੇ ਆਪਾਂ ਚੰਗੇ ਨੂੰ ਅਪਣਾ ਲਈਏ ਤੇ ਮੇਰਾ ਖਿਆਲ ਹੈ ਕਿ ਅਸੀਂ ਸਿਰਫ ਆਪਣਾ ਘਰ ਨਹੀਂ ਚੰਗਾ ਕਰ ਸਕਦੇ, ਸਿਰਫ ਆਪਣਾ ਮੁਆਸ਼ਰਾ ਵੀ ਚੰਗਾ ਕਰ ਲਵਾਂਗੇ। ਤੇ ਜਦੋਂ ਕੋਈ ਮੁਆਸ਼ਰਾ ਚੰਗਾ ਹੁੰਦਾ, ਕੋਈ ਮੁਆਸ਼ਰਾ ਤਰੱਕੀ ਕਰਦਾ ਆ, ਤੇ ਉਹ ਮੁਲਕ ਤਰੱਕੀ ਕਰਦਾ, ਉਹ ਮੁਲਕ ਚੰਗਾ ਹੋ ਜਾਂਦਾ। ਦੇਖੋ ਨਾ, ਸਾਡੇ ਪਿੰਡਾਂ ਚੋਂ ਕੌਡੀ ਦੇ ਕਿੱਡੇ ਗੱਭਰੂ ਜਵਾਨ ਨਿਕਲੇ। ਇਮਾਮਦੀਨ ਹੋਰਾਂ ਨੂੰ ਦੇਖ ਲਵੋ, ਇੰਨੇ ਵੱਡੇ ਪਹਿਲਵਾਨ, ਭੋਲੂ ਪਹਿਲਵਾਨ, ਰੁਸਤਮ ਪਹਿਲਵਾਨ, ਇਹ ਉਹ ਨੇ ਕਿ ਜਿਨ੍ਹਾਂ ਨੂੰ ਮਾਵਾਂ ਨੇ ਘੁੱਟੀ ਦੇ ਵਿੱਚ ਦੱਸਿਆ ਸੀ ਕਿ ਪੁੱਤ ਇੰਜ ਮੁਲਕ ਦਾ ਨਾਂ ਰੋਸ਼ਨ ਕਰਨਾ। ਬੇਸ਼ੱਕ। ਤੇ ਜਦੋਂ ਫਿਰ ਗੁਆਂਢੀ ਮੁਲਕਾਂ ਦੇ ਨਾਲ ਮੁਕਾਬਲੇ ਹੁੰਦੇ, ਜਦੋਂ ਡੰਡਨ ਕਿਆ ਬਾਤ ਹੈ, ਕਿੰਨੀ ਡੋਂਡੀ ਪਿੱਟੀ ਜਾਂਦੀ ਜੀ। ਅੱਛਾ, ਅੱਜ ਵੀ ਯਕੀਨ ਕਰੋ, ਇਹ ਤੁਸੀਂ ਤੇ ਪੁਰਾਣੀ ਗੱਲ ਕਰ ਰਹੇ ਹੋ ਨਾ, ਬਿਲਕੁਲ ਉਹ ਤੇ ਕਦਰਾਂ ਕਿਆ ਹੀ ਬਾਤ ਹੈ। ਅੱਜ ਵੀ ਜਿਹੜੇ ਅਸੀਂ, ਕਿਉਂਕਿ ਸਾਡਾ ਤਾਲੁਕ ਪਿੰਡਾਂ ਥਾਵਾਂ ਨਾਲ ਹੈ, ਮੈਂ ਹੁਣ ਪਿੰਡੋਂ ਹੀ ਆਇਆ ਤੁਹਾਡੇ ਸਾਹਮਣੇ, ਹਿੱਸਾ ਹੀ ਪਿੰਡਾਂ ਦਾ ਜੀ। ਹਾਂ, ਹਿੱਸੇ ਪਿੰਡਾਂ ਦਾ। ਅੱਜ ਵੀ ਉਹ ਬੱਚੇ ਵੇਖੋ, ਯਕੀਨ ਕਰੋ ਕਿ ਅਸਰ ਤੋਂ ਮਗਰਬ ਤੱਕ ਨਾ ਸਾਡਾ ਜਿਹੜਾ ਪਿੰਡ ਹੈ 31 ਗਾਹ ਦੇ, ਉਹਦੀ ਜਿਹੜੀ ਗਰਾਊਂਡ ਜਾ ਕੇ ਵੇਖ ਲਓ, ਤਕਰੀਬਨ ਕਮ ਸੇ ਕਮ 150-200 ਨੌਜਵਾਨ ਜਿਹੜਾ ਉੱਥੇ ਕ੍ਰਿਕਟ ਖੇਲ ਲਿਆ, ਫੁੱਟਬਾਲ ਖੇਲ ਲਿਆ, ਕਬੱਡੀ ਖੇਲ ਲਿਆ। ਉਹ ਜਿਹੜੇ ਮੁੰਡੇ ਕਬੱਡੀ ਖੇਲਦੇ ਆ ਨਾ, ਉਹ ਬਹੁਤ, ਉਹਨਾਂ ਨੂੰ ਮੈਕਸਿਮਮ ਉਹ ਪੁੱਛਦਾ ਹੈ ਤੁਸੀਂ ਮੋਬਾਈਲ ਯੂਜ਼ ਕਰਦੇ ਹੋ? ਜੀ ਜਨਾਬ, ਪ੍ਰੋਗਰਾਮ ਚਾਨਣ ਖੰਡਾਰਨ ਵਾਸਤੇ ਮਹਿਬੂਬ ਸਰਨੋਕਰੀ ਮੇਰੇ ਨਾਲ ਨੇ ਜੀ। ਮੈਂ ਹਾਜ਼ਰ ਜੀ। ਮਹਿਬੂਬ ਜੀ, ਮਾਸ਼ਾਅੱਲਾ ਤੁਸੀਂ ਸਾਡੀ ਬਹੁਤ ਹੀ ਪਸੰਦੀਦਾ ਸ਼ਖਸੀਅਤ ਹੋ। ਫੈਸਲਾਬਾਦ ਦੇ ਨਹੀਂ, ਪੰਜਾਬ ਦੇ ਨਹੀਂ, ਬਲਕਿ ਪਾਕਿਸਤਾਨ ਸਾਰਾ ਤੁਹਾਨੂੰ ਜਾਣਦਾ। ਅੱਛਾ, ਅਸੀਂ ਕੋਸ਼ਿਸ਼ ਇਹ ਕਰੀਦੀ ਆ ਕਿ ਬਜਾਏ ਇਸ ਤੱਕ ਅਸੀਂ ਆਪਣੀਆਂ ਤਾਰੀਫਾਂ ਇੱਕ ਦੂਜੇ ਦੀਆਂ ਕਰਦੇ ਰਹੀਏ, ਮਕਸਦ ਹੈ ਕਿ ਅੰਦਰੋਂ ਗੱਲ ਕੱਢੀ ਜਾਏ। ਗੱਲ ਜਦੋਂ ਕੋਈ ਫਾਇਦਾ ਹੋਵੇ ਜੀ, ਹੈ ਨਾ। ਅੱਛਾ, ਗੱਲ ਹੋ ਰਹੀ ਸੀਗੀ ਨਿਆਣਿਆਂ ਦੇ ਹਵਾਲੇ ਨਾਲ, ਤੇ ਅੱਜ ਦਾ ਪ੍ਰੋਗਰਾਮ ਇਸੇ ਹਵਾਲੇ ਨਾਲ ਆਇਆ ਕਿ ਸਾਡੇ ਬਾਲ ਆ ਜਿਹੜੇ, ਸਾਡੇ ਨਿੱਕੇ ਨਿਆਣੇ ਆ, ਆਪਣੀ ਉਮਰੋਂ ਅੱਗੇ ਜਾ ਰਹੇ ਆ। ਅੱਛਾ, ਇਹਦੇ ਵਿੱਚ ਮਾਵਾਂ ਦਾ ਜਾਂ ਮਾਂ ਪਿਓ ਦਾ ਕਿਰਦਾਰ ਹੈ? ਇਹ ਸਾਰਾ ਕਿਰਦਾਰ ਹੀ ਮਾਂ ਬਾਪ ਦਾ ਹੈ, ਠੀਕ ਹੈ ਨਾ। ਇਹ ਸਾਰਾ ਕਿਰਦਾਰ, ਗੱਲ ਹੀ ਮਾਂ ਬਾਪ ਦੀ ਦੱਸਦੀ ਹੈ, ਕਿਉਂਕਿ ਤਰਬੀਅਤ ਜਿਹੜੀ ਹੈ ਮਾਂ ਬਾਪ ਤੋਂ ਸ਼ੁਰੂ ਹੁੰਦੀ ਹੈ, ਔਰ ਬੜਾ ਵੱਡਾ ਕਿਰਦਾਰ ਹੈ ਮਾਂ ਬਾਪ ਦਾ। ਅਗਰ ਮਾਂ ਬਾਪ, ਜਿਵੇਂ ਕਿ ਮੋਬਾਈਲ ਦੀ ਅਸੀਂ ਜ਼ਿਕਰ ਕਰ ਰਹੇ ਸੀ ਨਾ ਜੀ, ਦੇਖੋ, ਅਗਰ ਮਾਂ ਬਾਪ ਉਹਨਾਂ ਨੂੰ ਇੱਕ ਸ਼ੈਡਿਊਲ, ਇੱਕ ਟਾਈਮ ਟੇਬਲ ਬਣਾ ਦੇਣ ਕਿ ਬਈ ਇੰਨਾ ਟਾਈਮ ਜਿਹੜਾ ਤੁਸੀਂ ਇੱਥੇ, ਕਿਉਂਕਿ ਹੁਣ ਗੁਜ਼ਾਰਾ ਵੀ ਨਹੀਂ ਨਾ ਹੈਗਾ। ਨਿਆਣੇ ਦੇਖਦੇ ਆ ਨਾ ਕਿ ਗੁਆਂਢੀਆਂ ਦੇ ਬੱਚੇ ਕੋਲ ਬਾਲ ਕੋਲ ਮੋਬਾਈਲ ਹੈ ਤੇ ਮੈਨੂੰ ਕਿਉਂ ਨਹੀਂ ਲੈ ਕੇ ਦੇ ਰਹੇ। ਲੇਕਿਨ ਪਰ ਬੱਚੇ ਨਫਸਿਆਤੀ ਮਰੀਜ਼ ਹੋ ਰਹੇ ਨੇ, ਇਸ ਆਸੇ ਕਮਤਰੀ ਦਾ ਸ਼ਿਕਾਰ ਹੋ ਰਹੇ ਨੇ। ਇੱਥੇ ਨਾ ਇੱਕ ਮੈਂ ਤੁਹਾਨੂੰ ਵਾਕਿਆ ਸੁਣਾਣਾ। ਅੱਗੇ ਮੈਂ ਜ਼ਿਕਰ ਕਰ ਰਿਹਾ ਸੀ ਕਿ ਅੱਜ ਕੱਲ੍ਹ ਮੈਂ ਪਿੰਡ 31 ਚ ਹੁੰਦਾ ਨਾ, ਤੇ ਮੋਬਾਈਲ ਦੇ ਪਿੱਛੇ ਇਸ ਹੱਦ ਤੱਕ ਸਾਡਾ ਨੌਜਵਾਨ ਪੈ ਗਿਆ ਹੈ ਕਿ ਸਾਡੇ ਪਿੰਡ ਚ ਜਾਮਣਾ ਬਹੁਤ ਨੇ,
ਯਾਨੀ ਕਿ ਯਕੀਨ ਕਰੋ ਇਹ ਜਦੋਂ ਜਾਮਣਾ ਸੀਜ਼ਨ ਆਉਂਦਾ ਨਾ ਗੋ ਕਿ 25 ਦਿਨ ਹੁੰਦਾ ਹੈ, ਲੇਕਿਨ ਹਾਂ ਲੇਕਿਨ 20-25 ਟਰੱਕ ਉੱਥੋਂ ਡੇਲੀ ਜਾਂਦੇ ਨੇ ਗੁਜਰਾਤ ਕਰਾਚੀ ਜਾਮਣਾ ਦੇ। ਹੁਣ ਤੁਸੀਂ ਇਸ ਹਿਸਾਬ ਨਾਲ ਕਿ ਰੁੱਖ ਕਿੰਨੇ ਹੋਣਗੇ, ਔਰ ਹਰ ਘਰ ਵਿੱਚ ਜਿੰਨੇ ਵੀ ਬਾਲ ਨੇ ਛੋਟੇ ਵੱਡੇ ਔਰਤਾਂ ਬੱਚੇ ਸਾਰੇ ਜਿਹੜੇ ਨੇ ਉਹ ਜਾਮਣਾ ਤੋੜਦੇ ਨੇ। ਠੀਕ ਹੈ, ਕੁਝ ਲੋਕਾਂ ਦੀ ਹੈ ਨੇ, ਕੁਝ ਫਿਰ ਉਹ ਮਜ਼ਦੂਰੀ ਕਰਦੇ ਨੇ। ਤੇ ਮੈਂ ਦੇਖਿਆ ਕਿ ਜਿਹੜੇ ਮਾੜੇ ਘਰ ਆ ਨਾ, ਗਰੀਬ ਘਰ ਆ, ਉਹਨਾਂ ਬੱਚਿਆਂ ਨੇ ਪਿਛਲੇ 5-7 ਸਾਲਾਂ 'ਚ ਕੀ ਕੀਤਾ, ਜਾਮਣਾ ਤੋੜ ਕੇ ਮੋਬਾਈਲ ਲੈ ਇਸ ਹੱਦ ਤੱਕ ਜਿਹੜੇ ਇਹਨਾਂ ਜਨੂਨ ਹੈ ਕਿ ਅਸੀਂ ਮੋਬਾਈਲ ਲੈਣਾ। ਹਾਂਜੀ, ਅੱਛਾ ਉਹ ਫਿਰ ਹੁਣ ਜਦੋਂ ਮੋਬਾਈਲ ਆ ਗਿਆ, ਫਿਰ ਇੱਥੇ ਵਾਲਿਦੈਨ ਦਾ ਇਹ ਹੈ ਕਿ ਉਹਨਾਂ ਦੇ ਕੋਲ ਮੋਬਾਈਲ ਸੀ ਆ ਗਿਆ, ਉਹਨਾਂ ਨੂੰ ਕਹਿਣ ਕਿ ਪੁੱਤਰ ਇੰਨਾ ਟਾਈਮ ਤੁਸੀਂ ਪੜ੍ਹਨਾ, ਆ ਟਾਈਮ ਤੁਹਾਡਾ ਇਸ ਕੰਮ ਲਈ, ਆ ਟਾਈਮ ਇਸ ਕੰਮ ਲਈ, ਇੰਨਾ ਟਾਈਮ ਤੁਸੀਂ ਮੋਬਾਈਲ ਯੂਜ਼ ਕਰੋ। ਫਿਰ ਹੁਣ ਤੇ ਨਵੀਆਂ ਤੋਂ ਨਵੀਆਂ ਕੋਈ ਐਪਾਂ ਚੱਲ ਪਈਆਂ, ਉੱਥੇ ਚੈੱਕ ਐਂਡ ਬੈਲੈਂਸ ਲਗਾਉਣ ਕਿ ਸਾਡਾ ਬੱਚਾ ਕੀ ਵੇਖ ਰਿਹਾ ਹੈ, ਉਹਦਾ ਕ੍ਰਾਈਟੇਰੀਆ ਕੀ, ਉਹਨੂੰ ਵੇਖਣਾ ਕੀ ਚਾਹੀਦਾ ਹੈ। ਇਹ ਚੈੱਕ ਐਂਡ ਬੈਲੈਂਸ ਬਹੁਤ ਜ਼ਰੂਰੀ ਹੈ। ਅਗਰ ਇਹ ਚੀਜ਼ਾਂ ਨਾਲ ਰੱਖਣਗੇ, ਉਹਦੀ ਤਰਬੀਅਤ ਕਰਨਗੇ, ਉਹਨੂੰ ਸਮਝਾਉਣਗੇ ਕਿ ਬੇਟਾ ਇਹਨੂੰ ਇੰਨਾ ਦੇਖੋ ਜੀ ਮੋਬਾਈਲ ਆ, ਉਹਦੇ ਵਿੱਚ ਮੈਂ ਮਸਲ ਉਰਦੂ ਪੜ੍ਹਾਉਣਾ ਆਪਣੀ ਕਲਾਸ ਦੇ ਬੱਚੇ ਨੂੰ, ਉਰਦੂ ਪੜ੍ਹਾਉਣਾ ਹੈਗਾ। ਪੰਜਾਬੀ ਚ ਪੜ੍ਹਾਉਂਦੇ ਹੋ? ਨਹੀਂ ਉਰਦੂ ਉੱਥੇ ਪੜ੍ਹਾਉਣਾ ਕੋਸ਼ਿਸ਼ ਤੇ ਕਰਦੇ। ਵੈਸੇ ਤੁਸੀਂ ਬਹੁਤ ਖੂਬਸੂਰਤ ਗੱਲ ਕੀਤੀ ਹੈ। ਯਕੀਨ ਕਰੋ ਸਾਡੇ ਜਿਹੜੇ ਨੇ ਜੀ ਪੰਜਾਬ ਦੇ, ਉਹ ਬੇਸ਼ੱਕ ਲੋਕ ਬਲੋਚਿਸਤਾਨ ਦੇ ਹੋਣ, ਪਠਾਨ ਹੋਣ, ਸਿੰਧੀ ਹੋਣ, ਪੰਜਾਬੀ ਹੋਣ, ਉਹਨਾਂ ਦਾ ਜਿਹੜਾ ਬੁਨਿਆਦੀ ਲੋਕਲ ਲਹਿਜਾ ਨਾ ਉਹ ਤੇ ਉਹਦੇ ਚ ਆਣਾ ਹੈ, ਆਣਾ ਹੀ ਆਣਾ। ਲੇਕਿਨ ਸਾਡੀ ਕੋਈ ਤਰਬੀਅਤ ਹੋਈ ਹੈ ਸੈਯਦ ਮਸੂਦ ਬਦਾਯੂਨੀ ਵਰਗੇ ਲੋਕਾਂ ਦੇ ਕਰੀਬ, ਅਸੀਂ ਕੋਸ਼ਿਸ਼ ਕਰਦੇ ਹਾਂ ਜਦੋਂ ਉਰਦੂ ਪੜ੍ਹਾਏਗੀ ਕਰੀਬ ਪਹੁੰਚ ਜਾਈਏ। ਸਹੀ, ਲੇਕਿਨ ਕੋਸ਼ਿਸ਼ ਕਰਦੇ हैं। अच्छा गल में कर रहे ना मेहरबानी ना उर्दू पढ़ाना नहीं कोशिश करी थी कि चलो काफी हद तक ठीक ही मामला होवे, पर मैं गल कर रहा सी कि जदों एक मैं उर्दू टीचर है ना, ते मैनू भी सुनना बच्चों ने, अगर बच्चा मोबाइल ते मीर दी गजल है ना जी 5-6 लोगों को तलाश करे, शाहिद इमरान कैसी पढ़ा रहा है, वारिस अली कैसी पढ़ा रहा है, प्रोफेसर असगर बलोच कैसी पढ़ा रहा है, प्रोफेसर रियाज कादरी कैसा पढ़ा रहा है, प्रोफेसर शबीर कादरी कैसा पढ़ा रहे हैं, तो 5-6-7 लोगों को सुनेगा ना जी, ਉਹਦੇ ਅੱਗੇ ਬਹੁਤ ਸਾਰੀਆਂ ਵੈਰਾਈਟੀਆਂ ਹੋਣਗੀਆਂ, ਬਹੁਤ ਜ਼ਿਆਦਾ ਸਿੱਖੇਗਾ। ਇਸੇ ਤਰ੍ਹਾਂ ਬੱਚਾ ਮੈਥ ਸਿੱਖਣਾ ਚਾਹੇ, ਬੱਚਾ ਇਸਲਾਮੀਅਤ ਸਿੱਖਣਾ ਚਾਹੇ, ਬਾਇਓ ਫਿਜ਼ਿਕਸ ਕੈਮਿਸਟਰੀ ਸਿੱਖਣਾ ਚਾਹੇ, ਸਾਡੇ ਕੋਲ ਤੇ ਇਹ ਤੇ ਬਹੁਤ ਕੁਝ ਹੈ। ਗੂਗਲ ਬਾਬਾ ਹੈ, ਪਤਾ ਇਹ ਹੀ ਆ ਨਾ, ਸਿੱਖੇਗਾ ਤਾਂ ਨਾ। ਇਹ ਵਾਲਿਦੈਨ ਜਿਹੜੇ ਆ ਉਹਨਾਂ ਦੀ ਡਿਊਟੀ ਆ ਉਹ ਨਖਰ। ਹਾਂ, और वालदैन विचों खास कर मां बड़ी जिम्मेदारी है, खास कर मां, क्योंकि देखो ना जी बाप ते सवेरे वाई बिजली टुर गया या शहर मजदूरी में चला गया या टीचर पढ़ाने चला गया या आर्मी च अपनी उत्थे बैठा जॉब कर रहा है, मां ने करना सारा कुछ। और मां के हवाले नाल मैं ये जरूर कहांगा हुण जिहड़े लोग रिश्ते बच्चों के तलाश कर रहे हैं कि बच्चों वास्ते वो कुड़ियां का इंतखाब किया जाए जिहड़ियां पढ़ियां लिखियां होण, क्योंकि पढ़ी लिखी बच्ची है ना तो एक नस्ल पढ़ा देंदी है। बिल्कुल जी, मां बाप लेके टुरेगा ना, बच्ची पूरी नस्ल लेके टुरेगा। मावां विच मां भी तो हुंदी है ना, सॉरी मां तो गल ते गल नहीं निकल जांदी, मां बुरा भी कहे ते जीन जोगा है ना, ते मां फिर भी बहुत सारे ओले रख जांदी है, ओले रख जांदी है, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। मैं पुत्र ਨੂੰ ਇਹ ਦੱਸਣਾ ਚਾਹਾਂਗੀ ਕਿ ਮੇਰਾ ਬੱਚਾ ਕਾਲਜ ਜਾਂਦਾ ਸੀ ਤੇ ਉਹਦੇ ਕੋਲ ਨਿੱਕਾ ਜਿਹਾ ਮੋਬਾਈਲ ਸੀਗਾ ਜੀ, ਸਿਰਫ ਇਹ ਸੀ ਕਿ ਬੇਟਾ ਰਾਬਤਾ ਕਰ ਰੱਖਣਾ, ਮੈਨੂੰ ਪਤਾ ਹੋਵੇ ਤੁਸੀਂ ਕਿੱਥੇ ਹੈਗੇ ਹੋ। ਬਹੁਤ ਅੱਛੀ ਗੱਲ ਹੈ, ਕਿਸ ਵਕਤ ਤੁਸੀਂ ਕਿੱਥੇ ਹੋ, ਪੀਰੀਅਡ ਫ੍ਰੀ ਤੇ ਨਹੀਂ ਕਰ ਰਹੇ। ਕਾਲਜ ਜਾਣ ਵਾਲਾ ਬੱਚਾ ਉਹਦੇ ਕੋਲ ਨਿੱਕਾ ਜਿਹਾ ਮੋਬਾਈਲ ਹੈਗਾ ਆ, ਉਹਨੇ ਜੇਬ ਚ ਪਾਇਆ, ਔਰ ਕਦੇ ਉਹਨੇ ਆਖਿਆ ਹੀ ਨਹੀਂ ਕਿ ਜੀ ਮੈਨੂੰ ਟੱਚ ਮੋਬਾਈਲ ਲੈ ਦਿਓ ਮੈਂ ਪੜ੍ਹਨਾ। ਬਈ ਫਿਰ ਸਕੂਲ ਜਾਂ ਕਾਲਜ ਦੀ ਸਮਝ ਭਾਈ ਲੋੜ ਕਿੱਥੇ ਆ? ਕੋਈ ਨਹੀਂ। ਕਿ ਇਸ ਬਾਰੇ ਤੁਸੀਂ ਕਹੋ ਕਿ ਸਾਡੇ ਇਦਾਰੇ ਕੀ ਕਰ ਰਹੇ, ਸਾਡੇ ਟੀਚਰ ਕੀ ਕਰ ਰਹੇ, ਖਾਲਸਾ ਕੀ ਕਰ ਰਹੇ ਆ? ਮੈਂ ਤੇ ਉਸ ਸ਼ਕਲ ਵਿੱਚ ਕਹਿ ਰਿਹਾ ਸੀ ਵੀ ਅਗਰ ਨਹੀਂ ਚੱਲਦੇ ਤੇ ਉਹਨਾਂ ਨੂੰ ਰਸਤਾ ਦਿਖਾ ਦਿਓ। ਬਾਕੀ ਤੁਹਾਡੀ ਗੱਲ ਬੜੀ ਖੂਬਸੂਰਤ, ਇੱਥੇ ਵੀ ਮੈਂ ਇੱਕ ਆਪਣੇ ਜਾਣਨ ਵਾਲੇ ਦਾ ਹਵਾਲਾ ਦਿਆਂਗਾ, ਬਲਕਿ ਉਸ ਘਰ ਦਾ ਜਿਹੜਾ ਹੈ ਨਾ ਮਰਦ ਹੈ ਉਹ ਭਾਈ ਨਜ਼ੀਰ ਸਾਹਿਬ ਸਾਡੇ ਦੋਸਤ ਨੇ, ਉਹ ਤੁਹਾਡੇ ਪ੍ਰੋਗਰਾਮ ਬਹੁਤ ਰੈਗੂਲਰ ਦੇਖਦੇ ਨੇ ਔਰ ਹੀਰ ਗਾਇਕ ਨੇ ਉਹ, ਔਰ ਹਮੇਸ਼ਾ ਮੈਨੂੰ ਕਹਿੰਦੇ ਹੁੰਦੇ ਨੇ ਕਿ ਯਾਰ ਜਦੋਂ ਜਾਓ ਤੇ ਆਪਣੀ ਮੇਰਾ ਸਲਾਮ ਕਹਿਣਾ। अच्छा उन्होंने मिसिज ने टीचर जी जी, अच्छा उन्होंने 5-4 बेटियां ने, 2-3 बेटे ने। यकीन करो उन्होंने जेड़ा बच्चा भी 10वीं च आंदा ना, जिस रिजल्ट सामने आंदा क्लास टॉप कर गया जी, इलाका टॉप कर गया जी, उन्होंने बच्चों को अगे जेड़ा FSC च पंजाब कॉलेज या मुख्तलिफ वड्डे कॉलेज उत्थे फ्री दाखला मिल जाता है, कोई खर्चा नहीं। हुण माशाअल्लाह वड्डी बेटी उन्होंने डॉक्टर बन रही माशाअल्लाह, ठीक है ना जी। सो उन्होंने घर अज भी बटन वाला मोबाइल है। मेरा तो ख्याल है कि बटना वाले होना चाहिए। देखो एक बच्चा जो डॉक्टर बनता
ਉਹਨੇ 16 ਸਾਲ ਪੜ੍ਹਨਾ ਹੁੰਦਾ। ਹਾਂਜੀ ਐਫਐਸਸੀ ਚੋਂ ਟੌਪ ਕਰੇਗਾ ਤੇ ਉਹਨੂੰ ਮੈਡੀਕਲ ਚ ਦਾਖਲਾ ਮਿਲੇਗਾ। ਬਿਲਕੁਲ ਫਿਰ ਉਹ 4 ਸਾਲ ਐਮਬੀਬੀਐਸ ਕਰੇਗਾ, ਉਸ ਤੋਂ ਬਾਅਦ ਫਿਰ ਉਹਨੇ ਹਾਊਸ ਜੌਬ ਕਰਨਾ ਹੈ ਬੱਚੇ ਨੇ। ਤੇ ਜੇ ਉਹ ਮੋਬਾਈਲ ਦੇ ਆਰੇ ਲੱਗਾ ਰਿਹਾ ਤਾਂ ਕਿਹੜੇ ਵੇਲੇ ਉਹ ਆਪਣੀ ਸਟੱਡੀ ਨੂੰ ਟਾਈਮ ਦੇਗਾ, ਕਿਹੜੇ ਵੇਲੇ ਪੜ੍ਹੇਗਾ? ਬਿਲਕੁਲ ਜੀ। ਤੇ ਇੰਨਾ ਰੁਪਇਆ ਲਾ ਕੇ, ਇੰਨਾ ਪੈਸਾ ਲਾ ਕੇ, ਜੇ ਅਸੀਂ ਅਖੀਰ ਆਪਣੀਆਂ ਧੀਆਂ ਲਈ ਮੈਂ ਖਾਸ ਤੌਰ ਤੇ ਕਹਾਂਗੀ ਕਿ ਧੀਆਂ ਨੂੰ ਖਾਸ ਤੌਰ ਤੇ ਮੋਬਾਈਲ ਤੋਂ ਪਿੱਛੇ ਰੱਖੋ। ਮੋਬਾਈਲ ਤੁਸੀਂ ਲੈ ਕੇ ਦੇਣਾ, ਇਹ ਸ਼ੌਕ ਤੁਸੀਂ ਦਿੰਦੇ ਹੋ। ਤੁਸੀਂ ਜੇ ਧੀ ਨੂੰ ਸ਼ੌਕ ਦਿੰਦੇ ਨਾ ਤੇ ਸਾਡੀ ਧੀ ਨੂੰ ਰੋਟੀ ਆਣੀ ਦੇਣੀ ਚਾਹੀਦੀ, ਪੜ੍ਹਾਈ ਦੇ ਨਾਲ ਨਾਲ ਉਹਨੂੰ ਘਰਦਾਰੀ ਵੀ ਆਣੀ ਚਾਹੀਦੀ ਹੈ। ਤੇ ਨਾਲ ਮੈਂ ਆਪਣੇ ਨਾਲ ਜੀ ਨੂੰ ਦੱਸਦੀ ਚਾਹਾਂਗੀ ਕਿ ਸਾਡੇ ਪ੍ਰੋਗਰਾਮ ਦਾ ਇੱਕ ਹੋਰ ਵੀ ਬੜਾ ਵੱਡਾ ਮਕਸਦ ਹੈਗਾ ਆ ਕਿ ਅਸੀਂ ਪੰਜਾਬੀ ਦੀ ਵੀ ਸੇਵਾ ਕਰਦੇ ਹਾਂ। ਪੰਜਾਬ ਸੇਵਕ ਹੈਗੇ ਆ, ਪੰਜਾਬੀ ਦੀ ਸੇਵਾ ਕਰਦੇ ਆ, ਆਪਣੇ ਕਲਚਰ ਨੂੰ ਨਾਲ ਲੈ ਕੇ ਤੁਰਦੇ ਆ, ਜਿਹੜਾ ਕਿ ਬਹੁਤ ਜ਼ਰੂਰੀ ਹੈ। ਤੇ ਸਾਡੇ ਪਿੰਡਾਂ ਦੀਆਂ ਕੁੜੀਆਂ ਨੂੰ ਬੜੀ ਮੁਸ਼ਕਲ ਮਹਿਬੂਬਾ ਸਕੂਲ ਤੇ ਕਾਲਜ ਭੇਜਿਆ ਜਾਂਦਾ ਸੀ। ਤੁਹਾਨੂੰ ਪਤਾ ਹੀ ਹੈ ਕਿਉਂਕਿ ਤੁਹਾਡਾ ਤਾਲੁਕ ਪਿੰਡ ਦੇ ਨਾਲ ਹੈਗਾ। ਹੁਣ ਵੀ ਬਹੁਤ ਸਾਰੇ ਘਰ ਐਸੇ ਨੇ ਉਹ ਕਹਿੰਦੇ ਬਸ ਕੁੜੀਆਂ ਨੇ ਮੈਟਰ ਕਰ ਲਿਆ ਤੇ ਕਾਫੀ। ਹਾਂ ਅੱਛਾ, ਇੱਕ ਬੜਾ ਪੱਕਾ ਪਿੰਡ ਦਾ ਡਾਇਲਾਗ ਹੁੰਦਾ ਸੀਗਾ ਕਿ ਅਸੀਂ ਕਿਹੜਾ ਇਹਨਾਂ ਨੂੰ ਕਲਰਕੀ ਕਰਵਾਉਣੀ। ਹਾਂਜੀ ਹਾਂਜੀ, ਉਦੋਂ ਸੋਚ ਸੀ ਪਰਾਇਆ ਧਨ, ਪਰਾਇਆ ਧਨ। ਹਾਂ, ਇਹਨੂੰ ਸਿਲਾਈ ਕਢਾਈ ਸਿਖਾ ਦੋ, ਇਹਨੂੰ ਪੋਰਾ ਕਰਨਾ ਸਿਖਾ ਦੋ, ਇਹਨੂੰ ਰਲੀ ਬਣਾਉਣੀ ਸਿਖਾ ਦੋ, ਇਹਨੂੰ ਸਿਲਾਈਆਂ ਗੋਲੀਆਂ ਦੇ ਦਿਓ। ਅੱਛਾ, ਇਹ ਚੀਜ਼ਾਂ ਵੀ ਹਯਾਤੀ ਚ ਬਹੁਤ ਜ਼ਰੂਰੀ ਹੈ ਕਿ ਹੋਣੀਆਂ ਚਾਹੀਦੀਆਂ। ਰੋਟੀ ਹਾਂਡੀ ਦੀ ਕਰਨੀ ਆਣੀ ਚਾਹੀਦੀ ਤੇ ਪੜ੍ਹਾਈ ਦੇ ਨਾਲ ਬਹੁਤ ਜ਼ਰੂਰੀ ਹੈ। ਪਰ ਮੈਂ ਫਿਰ ਗੱਲ ਆ ਜਾ ਕੇ ਮੈਂ ਘੁਮਾ ਕੇ ਮੋਬਾਈਲ ਤੇ ਹੀ ਲੈ ਕੇ ਆਵਾਂਗੀ ਕਿ ਮਾਂ ਜਿਹੜੀ ਹੈ ਨਾ, ਉਹਨੂੰ ਇਹ ਹੁੰਦਾ ਕਿ ਮੇਰੀ ਬੱਚੀ ਪੜ੍ਹਦੀ ਪਈ ਹੈ। ਕੀ ਖਿਆਲ, ਬੱਚੀ ਪੜ੍ਹਦੀ ਨਹੀਂ ਜਿਹੜੇ ਮੋਬਾਈਲ ਦੇ ਆਰੇ ਲੱਗੀ। ਨਹੀਂ, ਦੇਖੋ ਨਾ, ਇਹਦੇ ਵਿੱਚ ਇੱਕ ਪੂਰੀ ਦੁਨੀਆ ਹੈ। ਬਿਲਕੁਲ ਬਿਲਕੁਲ। ਤੇ ਫਿਰ ਜੋ ਬਾਅਦ ਚ ਜੋ ਅਸੀਂ ਪਿੱਟਣਾ ਕਿ ਬੱਚੇ ਕਾਲਜ ਗਏ ਸੀ ਹਾਲੇ ਤੱਕ ਪੜ੍ਹਦੀ ਕੋਈ ਨਹੀਂ। ਹਾਂਜੀ, ਖਾਸ ਕਰ ਉਮਰ ਦੇ ਜਿਸ ਹਿੱਸੇ ਚ ਹੈ ਉਹ ਅਸਲ ਚ ਤੇ ਉਹ ਬੱਚੀ ਹੁੰਦੀ ਹੈ ਨਾ। ਜਦੋਂ ਕਾਲਜ ਜਾਂਦੀ ਆ 10ਵੀਂ ਤੋਂ ਬਾਅਦ ਉਹਨੇ ਕਾਲਜ ਜਾਣਾ ਹੁੰਦਾ ਆ, ਯਕਦਮ ਇੱਕ ਜੰਪ ਕੱਟਦਾ ਉਹ ਬੱਚਾ ਆ ਭਾਵੇਂ ਬੱਚੀ ਹੈ ਆ। ਤੇ ਕਾਲਜ ਜਾਣ ਤੋਂ ਬਾਅਦ ਉਹਨੂੰ ਨਹੀਂ ਐਡਾ ਜ਼ਰੂਰੀ ਕਿ ਮੈਂ ਪੀਰੀਅਡ ਅਟੈਂਡ ਕਰਨਾ ਕਿ ਨਹੀਂ, ਉਹਨੂੰ ਆਜ਼ਾਦੀ ਮਿਲਦੀ ਹੈ। ਉਹਦੇ ਕੋਲ ਮੋਬਾਈਲ ਆਉ ਤੇ ਮੋਬਾਈਲ ਦੇ ਆਰੇ ਲੱਗੀ ਹੋਈ ਹੈ ਬੱਚੀ। ਤੇ ਫਿਰ ਜਦੋਂ ਐਂਡ ਤੇ ਆ ਕੇ ਪਤਾ ਲੱਗਣਾ ਕਿ ਇਹਦੇ ਹੱਥ ਦੀਆਂ ਕੁੜੀਆਂ ਨਹੀਂ ਹੈ, ਇਹਦਾ ਦਾਖਲਾ ਨਹੀਂ ਜਾਣਾ। ਤੇ ਇਹ ਉਸੇ ਮਾਂ ਬਾਪ ਲਈ ਕੀ ਸੁਣਾ ਦਿਓਗੇ? ਕਿਉਂ ਨਹੀਂ ਪੁੱਜੋ ਦਿੰਦੇ ਤੇ ਕੀ ਫਰਮਾਉਂਦੇ? ਬਿਲਕੁਲ ਜਾਇਜ਼ ਗੱਲ ਹੈ, ਬਿਲਕੁਲ ਜਾਇਜ਼ ਗੱਲ ਹੈ। ਖਾਸ ਕਰ ਲੜਕੀਆਂ ਦੇ ਹਵਾਲੇ ਨਾਲ ਤੇ ਬਹੁਤ ਜ਼ਿਆਦਾ ਮੁਹਤਾਤ ਹੋਣਾ ਚਾਹੀਦਾ ਹੈ, ਬਹੁਤ ਜ਼ਿਆਦਾ ਹੋਣਾ ਚਾਹੀਦਾ। ਮੈਨੂੰ ਇੱਥੇ ਤੁਸੀਂ ਇਜਾਜ਼ਤ ਦਿਓ, ਮੈਂ ਸਰਬਜੀਤ ਕੌਰ ਜੱਸ ਦੀ ਇੱਕ ਨਜ਼ਮ ਸੁਣਾਵਾਂ। ਕੀ ਬਾਤ ਹੈ। ਜਦੋਂ ਸਾਡੀਆਂ ਬੇਟੀਆਂ ਦੇਖਦੀਆਂ ਨਾ ਮੋਬਾਈਲ, ਅਸੀਂ ਕਹੋ ਸਾਡੀ ਤਰਬੀਅਤ ਕਿੰਨੀ ਅੱਛੀ ਹੈ, ਅਸੀਂ ਕਿੰਨੀ ਕੋਸ਼ਿਸ਼ ਕਰਦੇ ਹਾਂ ਕਿ ਨਹੀਂ ਰਾਹ ਕੁਰਾਏ ਨਾ ਪਿਆ ਜਾਵੇ, ਚੈੱਕ ਐਂਡ ਬੈਲੈਂਸ ਹੋਣਾ ਚਾਹੀਦਾ ਹੈ, ਧਿਆਨ ਪੂਰਾ ਰੱਖਿਆ ਜਾਵੇ, ਸਖਤੀ ਵੀ ਕਰਨੇ ਆ, ਹਰ ਤਰ੍ਹਾਂ ਹੀ ਮਤਲਬ ਖਿਆਲ ਕਰਦੇ ਆ। ਲੇਕਿਨ ਫਿਰ ਵੀ ਜਦੋਂ ਜਿਵੇਂ ਤੁਸੀਂ ਆਖਿਆ ਜਦੋਂ ਮੋਬਾਈਲ ਹੱਥ 'ਚ ਆ ਗਏ ਤੇ ਕੀ ਹੋ ਸਕਦਾ ਹੈ। ਔਰ ਉਹਦੇ 'ਚ ਬਹੁਤ ਸਾਰੇ ਅਨਨੋਨ ਨੰਬਰ ਔਰ ਫਿਰ ਰਾਬਤੇ ਹੁੰਦੇ ਨੇ ਔਰ ਜਿਵੇਂ ਕਰਕੇ, ਔਰ ਫਿਰ ਯਕੀਨ ਕਰੋ ਐਂਡ ਤੇ ਮੁੰਡਾ ਜੋ ਮਰਜ਼ੀ ਕਰ ਲੈ ਤੇ ਧੱਬਾ ਆ ਕੇ ਧੀ ਧਿਆਣੀ ਤੇ ਲੱਗਦਾ। ਬਦਨਾਮ ਲੜਕੀ ਹੁੰਦੀ ਹੈ, ਪਰੇਸ਼ਾਨੀ ਉਹਦੇ ਲਈ ਆ, ਮੁੰਡੇ ਦੀ ਕੋਈ ਪਰੇਸ਼ਾਨੀ ਨਹੀਂ। ਮੁੰਡਾ ਹੱਸ ਕੇ ਚਲੋ ਉਹ ਕਲਾਮ ਸੁਣਾਉਣ ਲੱਗੇ। ਹਾਂ, ਮੈਂ ਸਰਬਜੀਤ ਕੌਰ ਜੱਸ ਹੋਰਾਂ ਦਾ ਕਲਾਮ ਹੈ, ਬੜਾ ਵੱਡਾ ਨਾਮ ਸੀ। ਹਾਂ, ਸੁਣਨਾ ਜ਼ਰਾ ਨਜ਼ਮ। ਅੱਛਾ, ਨਜ਼ਮ ਤੇ ਜਿਸ ਵੇਲੇ ਉਹ ਨਜ਼ਮ ਉਹਨਾਂ ਦਾ ਅੰਦਾਜ਼ ਜਿਵੇਂ ਆਜ਼ਾਦ ਨਜ਼ਮ ਟਾਈਪ ਆ, ਮੁਕਾਲਮਾਤੀ ਰੰਗ ਹੈ ਉਹਨਾਂ ਦਾ। ਤੇ ਉਹ ਨਜ਼ਮ ਦੇ ਵਿੱਚ ਜਿਵੇਂ ਧੀ ਆਪਣੀ ਮਾਂ ਆਪਣੀ ਬੇਟੀ ਨੂੰ ਕਹਿ ਰਹੀ ਹੈ, ਇੱਕ ਸਹੇਲੀ ਆਪਣੀ ਸਖੀ ਨੂੰ ਕਹਿ ਰਹੀ ਹੈ, ਇੱਕ ਭੈਣ ਆਪਣੀ ਭੈਣ ਨਾਲ ਗੱਲ ਕਰ ਰਹੀ ਹੈ, ਕਹਿ ਰਹੀ ਕਿ ਨਾ ਨੀ ਚਿੜੀਓ, ਨਾ ਨੀ ਚਿੜੀਓ ਤੁਸਾਂ ਨਾ ਚੁਗਣਾ ਮੁਹੱਬਤ ਦਾ ਏ ਚੋਗਾ। ਨਾ ਨੀ ਚਿੜੀਓ ਤੁਸਾਂ ਨਾ ਚੁਗਣਾ ਮੁਹੱਬਤ ਦਾ ਏ ਚੋਗਾ। ਨਾ ਨੀ ਚਿੜੀਓ ਤੁਸਾਂ ਨਾ ਤੱਕਣਾ ਇਸ ਜਾਲ ਦੇ ਵੱਲੇ। ਨਾ ਨੀ ਚਿੜੀਓ ਤੁਸਾਂ ਨਾ ਤੱਕਣਾ ਇਸ ਜਾਲ ਦੇ ਵੱਲੇ, ਇਸ ਜਾਲ ਦੀ ਫਾਈ ਫਸ ਕੇ ਠੇਡੇ ਧੱਕੇ ਖਾਣੇ, ਘਰੋਂ ਬੇਕਾਰ ਹੋਣਾ। ਨਾ ਨੀ ਚਿੜੀਓ ਤੁਸਾਂ ਨਾ ਚੁਗਣਾ ਇਸ ਮੁਹੱਬਤ ਦਾ ਚੋਗਾ। ਨਜ਼ਮ ਤੇ ਕਾਫੀ ਲੰਬੀ ਹੈ ਤੇ ਉਹਦੇ ਵਿੱਚ ਦੱਸਣਾ ਇਹੀ ਚਾਹੀਦਾ, ਮਕਸਦ ਇਹੀ ਹੈ। ਔਰ ਫਿਰ ਜਦੋਂ ਸਾਰੇ ਮਾਮਲਾਤ ਜਿਹੜੇ ਆ ਕੰਮ ਮਤਲਬ ਜਿਹੜੇ ਰਾਹ ਕੁਰਾਏ ਪੈ ਜਾਂਦੇ ਮਾਮਲਾਤ ਸਾਰੇ, ਤੇ ਫਿਰ ਐਂਡ ਕੀ ਹੁੰਦਾ ਹੈ? ਪਰੇਸ਼ਾਨੀ ਵਾਲਿदैन ਲਈ ਵੀ ਹੈ, ਪਰੇਸ਼ਾਨੀ ਬਿਲਕੁਲ ਜੀ ਬੱਚਿਆਂ ਲਈ। ਦੇਖੋ ਨਾ, ਫਿਰ ਕਹਿੰਦੇ ਵੀ ਅਸੀਂ ਹੁਣ ਕਿਹੜਾ ਮੂੰਹ ਲੈ ਕੇ ਬਾਹਰ ਨਿਕਲੀਏ। ਹਾਂਜੀ, ਅੱਲਾ ਦੇ ਬੰਦੇ ਮੂੰਹ ਤੇ ਇਹੀ ਰਹਿਣਾ ਆ, ਸਿਰਫ ਇਹ ਤੁਹਾਡੀ ਮਿਹਨਤ ਤੇ ਕੀ ਆ।
ਜਿਹੜੇ ਤੁਸੀਂ ਆਪਣੇ ਬੱਚਿਆਂ ਦੇ ਨਾਲ ਕਰ ਲੈਣੀ ਆ। ਜੀ। ਅੱਜ ਜਿਹੜੀ ਤੁਸੀਂ ਮਿਹਨਤ ਕਰੋਗੇ ਉਹ ਕੱਲ ਤੁਹਾਡੇ ਕੰਮ ਆ ਜਾਏਗੀ। ਬੇਸ਼ੱਕ। ਤੁਸੀਂ ਬਹੁਤ ਸਾਰੀਆਂ ਪਰੇਸ਼ਾਨੀਆਂ ਤੋਂ ਬਚ ਜਾਓਗੇ। ਹਾਂਜੀ। ਬੱਚੀ ਆ ਭਾਵੇਂ ਬੱਚਾ ਹੈਗਾ, ਧੀ ਆ ਭਾਵੇਂ ਪੁੱਤਰ ਆ, ਉਹਨਾਂ ਤੇ ਤਵੱਜੋ ਇੱਕੋ ਜਿਹੀ ਦੇਣੀ ਚਾਹੀਦੀ ਹੈ। ਬਿਲਕੁਲ। ਰੋਟੀ ਚ ਵੰਡ ਕਰ ਦਿਓ, ਕਰ ਲਓ, ਕੋਈ ਗੱਲ ਨਹੀਂ। ਕਹਿ ਰਿਹਾ ਸੀ ਪੁੱਤਰ ਨੂੰ ਦੇਸੀ ਘਿਓ ਦਾ ਪਰੌਠਾ ਬਣਾ ਦੇਣਾ, ਧੀ ਨੂੰ ਅਸੀਂ ਦੂਜੇ ਘਿਓ ਦਾ ਪਰੌਠਾ ਬਣਾ ਦੇਣਾ। ਚਲੋ ਕਰ ਲਓ, ਕੋਈ ਗੱਲ ਨਹੀਂ ਹੈ। ਪੁੱਤ ਨੂੰ ਭੁੰਨ ਕੇ ਗੋਸ਼ਤ ਕੱਢ ਦਿਓ ਤੇ ਧੀ ਨੂੰ ਥੋੜਾ ਨਮਾ ਲੁਬਾ ਕੇ ਉਹ ਦੇ ਦਿਓ। ਪਰ ਅੱਲਾ ਦਾ ਅੱਛਾ ਦੇਖ ਲਓ, ਇਸ ਦੌਰ ਵਿੱਚ ਵੀ ਇੰਜ ਹੋ ਰਿਹਾ ਵਾ। ਹੋ ਰਿਹਾ ਦੌਰ ਵਿੱਚ ਵੀ ਇੰਜ। ਸਫੀਆ ਹਿਲਾਲ ਦੀ ਨਜ਼ਮ ਸੁਣਾ ਦੀ ਇੱਕ। ਕਿਉਂ ਨਹੀਂ ਸੀ? ਕੀ ਬਾਤ ਹੈ। ਕਹਿੰਦੇ ਕਿ ਜਿਸ ਵੇਲੇ ਮੇਰਾ ਵੀਰਾ ਮੇਰੇ ਘਰ ਆਇਆ, ਮੈਂ ਪਾਣੀ ਅੱਗੇ ਵੀਰੇ ਅੱਗੇ ਪਾਣੀ ਪੇਸ਼ ਕੀਤਾ। ਵੀਰਾ ਜਿਸ ਵੇਲੇ ਮੇਰੇ ਘਰ ਆਇਆ ਤੇ ਮੈਂ ਆਪਣੇ ਵੀਰ ਨੂੰ ਪਾਣੀ ਪੇਸ਼ ਕੀਤਾ ਤੇ ਵੀਰਾ ਕਹਿਣ ਲੱਗਾ, ਨਾ ਨਹੀਂ ਭੈਣਾ, ਅਸੀਂ ਭੈਣਾਂ ਦੇ ਘਰ ਦਾ ਪਾਣੀ ਨਹੀਂ ਪੀਂਦੇ। ਹਾਏ ਹਾਏ ਤੇ ਮੈਂ ਕਿਹਾ ਵੀਰੇ ਮੇਰੀਆਂ ਪੈਲੀਆਂ। ਹਾਏ 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 ਹਾਏ। ਤੇ ਮੈਂ ਕਿਹਾ ਵੀਰੇ ਮੇਰੀਆਂ ਪੈਲੀਆਂ। ਹਾਏ ਹਾਏ ਹਾਏ। ਗੱਲ ਇਹ ਆ ਕਿ ਜੋ ਅਸਲ ਚੀਜ਼ ਹੈ, ਜੋ ਪੈਲੀ ਤੇ ਖਾ ਕੇ ਨਹੀਂ ਪੀਣਾ। ਹਾਂ, ਯਕੀਨ ਕਰੋ, ਅਸੀਂ ਕਿਉਂਕਿ ਪਿੰਡਾਂ ਥਾਵਾਂ 'ਚ ਰਹਿੰਦੇ ਆ। ਬਸ ਦਫਾ ਨਾ ਮੈਂ ਆਪਣੀ ਕਲਾਸ ਵਿੱਚ ਇਸ ਹਵਾਲੇ ਨਾਲ ਗੱਲਾਂ ਹੋਣਾ ਕਿ ਔਰਤ ਦਾ ਕੀ ਮੁਕਾਮ ਆ, ਬੇਟੀ ਦਾ ਕੀ ਮੁਕਾਮ ਆ, ਭੈਣ ਦਾ ਕੀ ਮੁਕਾਮ ਆ, ਜਾਇਦਾਦ ਦੀ ਤਕਸੀਮ ਕਿਵੇਂ ਹੋਣੀ ਚਾਹੀਦੀ ਹੈ, ਇਹਦੀ ਵੰਡ ਕੀ ਹੈ। ਜਦੋਂ ਕਈ ਦਫਾ ਮੈਨੂੰ ਕਹਿੰਦਾ, ਅੱਛਾ ਪੁੱਤਰ ਹੱਥ ਖੜਾ ਕਰੋ, ਮੈਨੂੰ ਦੱਸੋ ਕਿ ਕਿੰਨੇ ਆਪਣੇ ਅੱਬੇ ਨੂੰ ਪੁੱਛਿਓ ਕਿੰਨੇ ਫੁੱਫੀਆਂ ਨੂੰ ਜ਼ਮੀਨਾਂ ਦਿੱਤੀਆਂ ਨੇ। ਯਕੀਨ ਕਰੋ ਤਾਵਾ ਹੱਥ ਹੀ ਖੜਾ ਹੁੰਦਾ। ਓਏ ਹੋਏ। ਅੱਜ ਵੀ ਇਹ ਹਾਲ ਆ। ਸਹੀ ਗੱਲ ਆ। ਅੱਜ ਵੀ ਭੈਣਾਂ ਜਦੋਂ ਆਂਦਾ ਨਾ ਜ਼ਮੀਨਾਂ ਦਾ ਮਾਮਲਾ ਆਂਦਾ, ਭਰਾ ਬੇਸ਼ੱਕ ਜਿਵੇਂ ਮਰਜ਼ੀ ਖਿਜੇ ਰਹਿਣ, ਉਹ ਤੇ ਪਿਆਰ ਨਾ ਕਰਨ, ਉਹ ਮਤਲਬ ਉਵੇਂ ਕਰਕੇ ਮਾਂ-ਬਾਪ ਤੋਂ ਬਾਅਦ ਵੀ ਇਦਾਂ ਸ਼ਬਰਾਤਾਂ ਦੇ ਸ਼ੱਕ ਨਾ ਦੇਣ, ਲੇਕਿਨ ਭੈਣ ਫਿਰ ਵੀ ਜਦੋਂ ਜ਼ਮੀਨ ਤੇ ਸਾਈਨ ਕਰਨ ਆਂਦਾ, ਜਿਹੜਾ ਆਂਦਾ ਨਾ, ਉਹਦਾ ਹੱਥ ਕੰਬਦਾ ਹੈ। ਨਾ ਇਹ ਵੀਰ ਨਹੀਂ ਛੱਡਿਆ ਮੈਂ, ਚੱਲ ਕੋਈ ਮੇਰੇ ਕੋਲ ਬਥੇਰਾ ਹੈ। ਅੱਛਾ ਗੱਲ ਇਹ ਕਹਿ ਦਿੰਦੇ ਕਿ ਤੁਹਾਨੂੰ ਜੇਲ੍ਹ ਨਹੀਂ ਦਿੱਤਾ। ਹਾਂਜੀ ਭਈ ਦੱਸੋ, ਜੇਲ੍ਹ ਤੇ ਤੁਸੀਂ ਦੇਣਾ ਹੀ ਦੇਣਾ ਆ। ਹਾਂਜੀ। ਤੇ ਲੇਕਿਨ ਇਹ ਕਿ ਬਾਕੀ ਜਿਹੜੀਆਂ ਚੀਜ਼ਾਂ ਦੀ ਵੰਡ ਹੈਗੀ ਆ, ਉਹ ਸ਼ਰਈ ਦੇਖੋ, ਕਾਨੂੰਨੀ ਦੇਖੋ। ਸ਼ਰੀਅਤ ਨੇ ਧੀ ਨੂੰ ਪੁੱਤਰ ਨੂੰ ਜਿਹੜੇ ਹਕੂਕ ਦਿੱਤੇ ਆ, ਉਹਦੇ ਮੁਤਾਬਿਕ ਨਾ ਤੁਸੀਂ ਉਹਦੀ ਵੰਡ ਕਰਦੇ ਰਹੋ। ਪਰ ਸਾਡੇ ਮੁਆਸ਼ਰੇ ਦੇ ਵਿੱਚ ਐਸੀਆਂ ਖਰਾਬੀਆਂ ਪੈਦਾ ਹੋ ਚੁੱਕੀਆਂ ਆ ਜਿਹਨਾਂ ਨੂੰ ਬੜੀ ਉਮਰ ਲੱਗਣੀ ਆ ਦੂਰ ਕਰਨ ਤੇ। ਧੀਆਂ ਨੂੰ ਕਤਲ ਕਰ ਦਿੰਦੇ ਆ ਕਿ ਜ਼ਮੀਨ ਦਾ ਰੌਲਾ ਆ, ਫਿਰ ਉੱਤੇ ਇਲਜ਼ਾਮ ਲਾ ਦਿੰਦੇ ਆ। ਇਸ ਚੀਜ਼ ਦਾ ਨਹੀਂ ਕਰਨਾ ਕਿ ਅਸੀਂ ਆਪਣੀ ਧੀ ਤੇ ਇਲਜ਼ਾਮ ਲਾ ਰਹੇ ਹਾਂ। ਸਾਡੇ ਤੇ ਗੱਲ ਆਏਗੀ ਨਾ, ਫਲਾਣੇ ਦੀ ਭੈਣ, ਫਲਾਣੇ ਦੀ ਧੀ, ਫਲਾਣੇ ਦੀ ਪੋਤੀ। ਬਿਲਕੁਲ ਸਹੀ। ਇਹਦੇ ਤੇ ਕੋਈ ਗੱਲ ਜਾਏਗੀ ਤੇ ਅਸੀਂ ਕਿਉਂ ਨਾ ਉਹਦਾ ਹੱਕ ਉਹਨੂੰ ਦੇਈਏ। ਰੱਬ ਵੀ ਰਾਜ਼ੀ, ਹਾਂ ਆਪਣੀ ਮਰਜ਼ੀ ਨਾਲ ਦੇ ਦੇਵੇ ਤੇ ਨਾ ਕੋਈ ਫਰਕ। ਧੀਆਂ ਦੇ ਵੀ ਦਿੰਦੀਆਂ, ਬੇਸ਼ੱਕ ਬੜਾ ਪਿਆਰ ਵੀਰਿਆਂ ਦੇ ਨਾਲ ਕਰਦੀਆਂ। ਤੇ ਅੱਲਾਹ ਤਾਲਾ ਸਾਡੀਆਂ ਬੱਚਿਆਂ ਨੂੰ, ਸਾਡੇ ਬੱਚਿਆਂ ਨੂੰ ਆਪਣੇ ਸਮਾਨ ਚ ਰੱਖੇ। ਅਸੀਂ ਇਸ ਬੁਰੀ ਸਜ਼ਾ ਤੋਂ ਬਚਦੇ ਰਹੀਏ ਜਿਹਦੇ ਵਿੱਚ ਅਸੀਂ ਪੈ ਗਏ ਹਾਂ। ਮੈਂ ਇਹਨੂੰ ਬੁਰੀ ਸਜ਼ਾ ਇਸ ਤੋਂ ਕਹਿੰਦੀ ਆ ਕਿ ਸਾਡੇ ਬੱਚੇ ਬਹਿਕ ਚੁੱਕੇ। ਬਿਲਕੁਲ ਅਸੀਂ ਬੱਚਿਆਂ ਨੂੰ ਭੇਜਦੇ ਆ ਪੜ੍ਹਨ ਵਾਸਤੇ, ਜਾ ਪੁੱਤਰ ਪੜ੍ਹ ਕੇ ਆਵੀਂ, ਉਹ ਹੜ ਕੇ ਆ ਜਾਂਦੇ ਆ। ਇਸ ਤਰ੍ਹਾਂ ਪੜ੍ਹਾਈ ਨਹੀਂ ਹੁੰਦੀ ਬੱਚਿਆਂ ਦੀ। ਬਿਲਕੁਲ ਸਹੀ। ਤੇ ਅੱਲਾਹ ਤਾਲਾ ਸਾਨੂੰ ਸਾਰਿਆਂ ਨੂੰ ਇਜਾਜ਼ਤ ਦਿਓ ਕਿ ਮੈਂ ਮੁੰਡਿਆਂ ਨੂੰ ਦੱਸਾਂ, ਮੁੰਡਿਆਂ ਦਾ ਇਹ ਹਾਲ ਆ। ਯਾਨੀ ਜਿਵੇਂ ਜੋ ਮਾਮਲਾ ਨਾ ਲੜਕੀਆਂ ਦੇ, ਜਿਵੇਂ ਰਾਹ ਕੁਰਾਏ ਪੈ ਜਾਂਦੀਆਂ, ਤੇ ਲੜਕੇ ਵੀ ਕੁਝ ਮੋਬਾਈਲ ਤੇ ਕੁਝ ਦੇਖਦੇ ਨੇ। ਦੇਖੋ ਜੀ, ਕੱਲੀ ਲੜਕੀ ਤੇ ਕਿਰਾਏ ਪੈਂਦੀ ਨਹੀਂ। ਹਾਂਜੀ, ਉਹਦੇ ਨਾਲ ਕੋਈ ਨਾ ਕੋਈ ਤੇ ਹੋਏਗਾ ਨਾ। ਹਾਂ ਬਿਲਕੁਲ। ਤੇ ਐਸੇ ਅਜੀਬ ਹੁਣ ਤੇ ਪਹਿਲੇ ਜਿਹੜੇ ਗੀਤ ਹੁੰਦੇ ਸੀ 25 ਸਾਲ ਪਹਿਲੇ, ਤੁਸੀਂ ਵੀ ਆਪਣੇ ਪ੍ਰੋਗਰਾਮ ਰੇਡੀਓ ਚਲਾਉਂਦੇ ਹੋ, ਯਕੀਨ ਕਰੋ ਇੱਕ ਖਾਸ ਕੈਫੀਅਤ, ਇੱਕ ਸਰੂਰ ਜਿਹਾ ਬਣ ਜਾਂਦਾ ਸੀ। ਚਿੜੀਆਂ ਦਾ ਚੰਬਾ ਬਾਬੂਲ ਹੱਸਾਂ ਉੱਡ ਜਾਣਾ, ਜਿਹੜਾ ਵੀ ਗੀਤ ਲੈ ਲਓ, ਮੈਡਮ ਮੁੱਦਿਆਂ ਦਾ ਹੋਵੇ, ਮਹਿੰਦੀ ਹੱਸਨ ਦਾ ਹੋਵੇ, ਉਹਦੇ ਵਿੱਚ ਇੱਕ ਸੁਨੇਹਾ, ਇੱਕ ਮੈਸੇਜ, ਅਗਰ ਮੁਹੱਬਤ ਦੀ, ਉਹਦੇ ਵੀ ਇੱਕ ਤਰੀਕਾ ਹੈ, ਅਸੂਲ ਹੈ ਇੱਕ। ਉਹਨਾਂ ਦੀ ਉਮਰਾਂ ਵੀ ਲੰਮੀਆਂ ਗੀਤਾਂ ਨਹੀਂ ਹੈ। ਅੱਛਾ, ਅੱਜ ਅਗਰ ਤੁਸੀਂ ਗੀਤ ਸੁਣੋ, ਜ਼ਿਆਦਾਤਰ ਜਿਹੜੇ ਸਾਡੇ ਪਾਰ ਤੋਂ ਗੀਤ ਆ ਰਹੇ ਨੇ, ਜਿੰਨੇ ਸਿੱਖ ਗੱਭਰੂ ਗਾ ਰਹੇ ਨੇ, ਉਹ ਇਮਾਰ ਤਾੜ ਕਲਾਸ਼ਨਕੋਫ ਕਲਚਰ, ਔਰ ਉਹ ਮੁੰਡੇ ਸਾਡੇ ਉਹ ਗੀਤ ਸੁਣ ਕੇ ਯਕੀਨ ਕਰੋ ਉਸ ਤਰ੍ਹਾਂ ਵੀ ਮਹਿਸੂਸ ਕਰਦੇ ਨੇ। ਅੱਜ ਦੇ ਮੈਂ ਬਾਜ਼ੂਕਾਤ ਨਾ ਜ਼ਰਾ ਉਰਦੂ ਵਾਲਾ ਟੀਚਰ ਥੋੜਾ ਜੋਲੀ ਹੁੰਦਾ, ਤੁਹਾਨੂੰ ਪਤਾ ਹੀ ਹੈ, ਤੇ ਬਾਜ਼ੂਕਾਤ ਕਹਿੰਦੇ ਆਪ ਉਤਰੋ ਕਿਸੇ ਨੂੰ ਗੀਤ ਸੀ ਤਾਂ ਉਹਨਾਂ ਦੇ ਸੁਣਾਓ, ਉਹ ਹੀ ਸੁਣਾਉਂਦੇ ਨੇ ਉਧਰੋਂ ਜਿਹੜੇ ਸਾਡੇ ਹੈ ਨਾ ਜੀ ਕਲਾਸ਼ਨਕੋਫ ਕਲਚਰ ਗੀਤ ਪੇਸ਼ ਕਰਦਾ ਹੈ। ਤੇ ਉਹ ਫਿਰ ਅੱਗੇ ਉਹਨਾਂ ਦੀ ਤਬੀਅਤ, ਉਹਨਾਂ ਦੇ ਅੰਦਾਜ਼, ਤਰੀਕਾ ਕਾਰ, ਰਾਵਾਂ ਵੀ ਉਸ ਤਰ੍ਹਾਂ ਦੀ ਅਪਣਾਉਂਦੇ ਨੇ। ਇੱਥੇ ਫਿਰ ਇਜਾਜ਼ਤ ਦੀ ਨਜ਼ਮ ਇੱਕ ਸੁਣਾ ਦੇਗੀ ਜੀ। ਨਜ਼ਮ ਫਿਰ ਮੈਂ ਸਰਬਜੀਤ ਕੌਰ ਜਸ ਦੀ ਸੁਣਾਵਾਂਗਾ ਜੀ। ਬਿਲਕੁਲ ਜੀ, ਬਹੁਤ ਖੂਬਸੂਰਤ ਸ਼ਾਇਰ ਹੈ, ਮਕਸਦ ਆ। ਹਾਂਜੀ ਹਾਂਜੀ, ਅਸਲੀਅਤ ਹੈਗੀ ਉਹਦੇ ਵਿੱਚ। ਅੱਛਾ, ਉਹਨਾਂ ਦੀ ਨਜ਼ਮ ਹੈ ਪੰਜਾਬੋ ਮਾਂ ਦਾ ਵੈਣ। ਹੁਣ ਇਹ ਉਹੀ ਮਾਂ ਹੈ ਨਾ, ਪਹਿਲੇ ਜਿਹੜੀ ਮਾਂ ਪਹਿਲੇ ਪੁੱਤਰ ਦੀਆਂ ਕਰਤੂਤਾਂ ਵੇਖ ਕੇ ਤੇ ਪਿਓ ਨੂੰ ਨਹੀਂ ਦੱਸਣਾ, ਲੁਕਾਉਂਦੀ ਰਹਿੰਦੀ ਸੀ। ਚੱਲ ਕੋਈ ਨਹੀਂ ਪੁੱਤ, ਹੁਣ ਤੂੰ ਦੁਬਾਰਾ ਨਾ ਕਰੀ, ਮੈਂ ਚੱਲ ਤੇਰੇ ਪਿਓ ਨਹੀਂ ਦੱਸਦਾ, ਮੈਂ ਰਹਿਣ ਦੀ ਨਹੀਂ, ਇਸ ਵਾਰ ਨਹੀਂ ਦੱਸਦੀ, ਤੂੰ ਇਹ ਕਰ ਲਾ, ਅੱਗੋਂ ਨਾ ਇਹ ਕੰਮ ਕਰੀ। ਤੇ ਪਹਿਲੇ ਜੇ ਮਾਂ ਨੇ ਹੱਥ ਵੱਡੇ ਹੋਣ ਉਹਦੇ,
ਚਪੇੜ ਮਾਰੀ ਹੋਵੇ ਤੇ ਨਾ ਮਾਰੀ ਹੋਵੇ। ਇਹ ਇਸੇ ਤਰ੍ਹਾਂ ਦੀ ਮਾਂ ਹੈ ਜਿਹਦਾ ਵੈਣ ਆ, ਪੰਜਾਬੋਂ ਮਾਂ ਦਾ ਵੈਣ। ਔਰ ਇਸ ਨਸਲ ਤੇ ਇੱਕ ਫਿਲਮ ਬਣੀ ਇੰਡੀਆ ਵਿੱਚ ਬਲਦੇਵ ਸਿਰ, ਉਹਨੂੰ ਕੋਈ ਅਵਾਰਡ ਵਗੈਰਾ ਵੀ ਮਿਲਿਆ ਮਾਸ਼ਾਅੱਲਾ, ਬੜੀ ਅੱਛੀ ਫਿਲਮ ਬਣੀ, ਕਹਾਣੀ ਅੱਛੀ ਹੋਈ, ਕਹਾਣੀ ਵੀ ਇਹਦੇ ਚ ਥੀਮ ਲਿਆ। ਅੱਛਾ, ਉਹ ਨਜ਼ਮ ਉਸੇ ਤਰ੍ਹਾਂ ਹੀ ਨਸਰੀ ਅੰਦਾਜ਼ ਵਿੱਚ ਟੁਰਦੀ ਹੈ ਕਿ ਸੁਣ ਵੇ ਮੇਰੇ ਕਮਲਿਆ ਪੁੱਤਰਾ, ਸਾਡੀ ਕੁੱਲੀ ਵਿੱਚ ਤਾਂ ਯੁਗਾਂ ਯੁਗੰਤਰਾਂ ਦਾ ਹਨੇਰਾ ਸੀ, ਤੂੰ ਇਹ ਚਿੱਟਾ ਕਿਹੜੀ ਗੁੱਠੋਂ ਕੱਢ ਲਿਆ। ਓਏ ਓਏ ਓਏ, ਸੁਣ ਵੇ ਮੇਰੇ ਡਰਾਕਲ ਪੁੱਤਰਾ, ਪਹਿਲੀ ਵਾਰ ਜਦੋਂ ਤੈਨੂੰ ਟੀਕਾ ਲੱਗਾ ਬਾਲ ਉਮਰੇ, ਤੇਰੀ ਚੀਕ ਪਾਰੋਂ ਹਸਪਤਾਲ ਦੀ ਕੰਧ ਪਾਟ ਗਈ ਸੀ। ਇਹ ਹੁਣ ਤੂੰ ਆਪਣੇ ਜੁੱਸੇ ਵਿੱਚ ਮੇਖਾਂ ਕਿਵੇਂ ਚੁਬੋ ਲੈਣਾ। ਓਏ ਸੁਣੋ ਮੇਰੇ ਡਰਾਕਲ ਪੁੱਤਰਾ, ਨਿੱਕੇ ਹੁੰਦਿਆਂ ਸਿਵਿਆਂ ਦੀ ਰਾਹ ਤੇ ਟੁਰਦਿਆਂ ਤੈਨੂੰ ਡਰ ਲੱਗਦਾ ਸੀ, ਤੇ ਹੁਣ ਚੋਰੀ ਕਰਦਿਆਂ ਹੋਇਆਂ, ਖੌਫਨਾਕ ਰਾਹਾਂ ਤੋਂ ਟੁਰਦਿਆਂ ਹੋਇਆਂ ਤੁਰਨ ਦੀ ਪੱਟੀ ਤੈਨੂੰ ਕਿਹੜੇ ਮਾਸਟਰਾਂ ਪੜਾ ਦਿੱਤੀ ਹੈ, ਉਹ ਮੇਰੇ ਚੋਰ ਪੁੱਤਰਾ। ਓਏ ਓਏ, ਸੋ ਫਿਰ ਕੀ ਸਿਆਣੇ ਕਹਿੰਦੇ, ਫਿਰ ਪਛਤਾਏ ਕਿਆ ਜਬ ਚਿੜੀਆਂ ਚੁਗ ਗਈ ਫਿਰ। ਉਹ ਜਦੋਂ ਆਂਡਾ ਚੁੱਕ ਕੇ ਲਿਆਉਂਦਾ ਨਾ ਬਾਲ ਬਾਹਰੋਂ, ਹਾਂ, ਉਦੋਂ ਉਹਦਾ ਹੱਥ ਚਲਾਇਆ ਜਾਵੇ, ਬਹੁਤ ਅੱਛੀ ਗੱਲ ਆ। ਉਹਨੂੰ ਦੱਸਿਆ ਜਾਵੇ ਕਿ ਪੁੱਤਰੇ ਆਂਡਾ ਜਿਹੜਾ ਤੂੰ ਲੈ ਕੇ ਆਇਆ ਚੋਰੀ ਦਾ ਆ, ਤੇ ਅੱਜ ਮੈਂ ਤੇਰਾ ਹੱਥ ਚਲਾਇਆ ਹੈ, ਜੇ ਦੂਜੀ ਵਾਰੀ ਕੋਈ ਕੰਮ ਦੀ ਤਾਂ ਮੈਂ ਹੱਥ ਕੱਟ ਤੇ ਆਂਦੀ। ਬਿਲਕੁਲ, ਛੋਟੇ ਹੁੰਦੇ ਬੱਚੇ ਨੂੰ ਡਰ ਹੋਏਗਾ, ਉਹ ਮਾਵਾਂ ਇੰਝ ਡਰਾਉਂਦੀਆਂ ਹੁੰਦੀਆਂ ਸੀ ਬਾਤਾਂ ਨੂੰ, ਤੇ ਪਰ ਅੱਜ ਤੇ ਨਾ ਮਾਵਾਂ ਕੋਲ ਇਹਨਾਂ ਵੇ ਲੈ ਕੇ ਬੱਚਿਆਂ ਨੂੰ ਡਰਾ ਸਕਣ। ਅੱਛਾ, ਬੱਚਾ ਆਂਦਾ ਹੈ ਘਰ, ਉਹਦੇ ਬਸਤੇ 'ਚ ਸਿਗਰਟਾਂ ਦੀ ਡੱਬੀ ਹੋਵੇ, ਤਾਂ ਮਾਂ ਨੂੰ ਤਾਂ ਚਾਹੀਦਾ ਆ ਕਿ ਉਹ ਹੇਠ ਉੱਪਰ ਕਰ ਦੇ। ਤੁਸੀਂ ਇਜਾਜ਼ਤ ਦਿਓ ਕਿ ਮੈਂ ਤੁਹਾਨੂੰ ਆਪਣਾ ਵਾਕਿਆ ਕੁਝ ਸੁਣਾਵਾਂ। ਜੀ ਜੀ, ਮੈਂ ਨਾ ਸਾਡੀ, ਕਿਉਂਕਿ ਮੇਰੀ ਵਾਲਦਾ ਵੀ ਘਰ 'ਚ ਬੱਚਿਆਂ ਨੂੰ ਕੁਰਾਨ ਪਾਕ ਪੜ੍ਹਾਉਂਦੀ ਸੀ, ਤੇ ਅੱਬੂ ਵੀ, ਤੇ ਉਹ ਘਰ 'ਚ ਇੱਕ ਮਜ਼ਹਬੀ ਮਾਹੌਲ ਸੀ, ਤੇ ਬਹੁਤ ਸਾਰੇ ਬੱਚੇ ਘਰ ਪੜ੍ਹਨ ਆਉਂਦੇ ਸੀ। ਮੈਂ ਪੈਦਾ ਵੀ 14-15 ਸਾਲ, ਅੱਬੂ ਦੀ ਮੇਰੀ ਸ਼ਾਦੀ ਹੋ ਗਈ ਤੇ ਉਸ ਤੋਂ ਬਾਅਦ ਵਿੱਚ ਪੈਦਾ ਆਇਆ 14-15 ਸਾਲ ਬਾਅਦ। ਉਹ ਲਾਡ ਪਿਆਰ ਵੀ ਬੜਾ ਸੀ, ਤਰਸੇਵੇਂ ਦਾ ਪੁੱਤਰ, ਤਰਸੇਵੇਂ ਦਾ, ਤੇ ਉਹ ਸਾਰੇ ਬੱਚੇ ਮੈਨੂੰ ਜਿਵੇਂ ਆਪਣਾ ਹੀ ਨਿੱਕਾ ਵੀਰ ਸਮਝ ਕੇ ਖੜਾਈ ਜਾਣਾ, ਮੁੰਡਿਆਂ ਨੇ ਕੁੜੀਆਂ ਨੇ, ਇਹ ਉਹ, ਮੈਂ ਬੜਾ ਲਾਡਲਾ ਜਿਹਾ ਨਾ। ਤੇ ਜਿਸ ਸਾਡੇ ਵੀ ਲੁੱਡੇ ਹੋ, ਤੁਸੀਂ ਆਪੇ ਸਾਡੇ ਬਾਜੀ ਉੱਥੇ। ਤੇ ਇੱਕ ਵਾਰੀ ਨਾ ਜਦੋਂ ਮੈਂ 10-11 ਸਾਲ ਦਾ ਹੋ ਗਿਆ ਤੇ ਬਾਹਰ ਥੋੜਾ ਜਿਹਾ ਫਿਰਨ ਟੁਰਨ ਲੱਗੇ, ਤੇ ਦੋ ਗਲੀਆਂ ਮੁਹੱਲਿਆਂ ਦੀ ਜ਼ੁਬਾਨ ਸੀ, ਫਿਰ ਰਾਹ ਦਾ ਬੱਚਾ ਸਿੱਖਦਾ ਹੈ, ਤੇ ਮੈਂ ਘਰ ਆ ਕੇ ਨਾ ਕਿਸੇ ਆਪੀ ਨੂੰ ਗਾਲ ਕੱਢ ਦਿੱਤੀ, ਤੇ ਮੇਰੀ ਬਾਹਰੋਂ ਸੁਣੀ ਤੇ ਕੱਢ ਦਿੱਤੀ। 10-12 ਸਾਲ ਦੇ ਬੱਚੇ ਨੂੰ ਕੀ ਪਤਾ ਹੁੰਦਾ ਹੈ, ਯਕੀਨ ਕਰੋ ਉਹ ਮੈਂ ਫਸਟ ਟਾਈਮ ਗਾਲ ਕੱਢੀ ਸੀ, ਉਹ ਮੈਂ ਆਖਰੀ ਟਾਈਮ ਦੀ ਗੱਲ ਕੱਢੀ। ਮੇਰੀ ਵਾਲਦਾ ਨੇ ਨਾ ਬੱਚਿਆਂ ਨੂੰ ਕਿਹਾ, ਮੁੰਡਿਆਂ ਨੂੰ ਕਿਹਾ, ਇਹਨੂੰ ਫੜੋ, ਇਹਨੂੰ ਨਾ ਮੇਜ਼ ਦੇ ਉੱਪਰ ਖੜਾ ਕਰ ਦੇ, ਮੈਨੂੰ ਪੱਖੇ ਨਾਲ ਬੰਨ ਦੇਣਾ ਹੈਗਾ, ਮੇਰਾ ਗਲ ਘੁੱਟ ਦੇਣਾ ਹੈਗਾ। ਇੰਨਾ ਜ਼ਿਆਦਾ ਮੈਨੂੰ ਵਾਲਦਾ ਨੇ ਡਰਾਇਆ, ਔਰ ਦੁਬਾਰਾ ਕਾਰ ਨਹੀਂ ਆਈ ਹੋਏਗੀ। ਇਸੇ ਤਰ੍ਹਾਂ ਜਦੋਂ ਤੁਹਾਡਾ ਬੱਚਾ ਪਹਿਲੀ ਵਾਰੀ ਸਿਗਰਟ ਪੀਂਦਾ ਆ, ਤੁਹਾਨੂੰ ਉਹ ਬੱਚੇ ਕੋਲ ਮੁਸ਼ਕਿਲ ਨਹੀਂ ਆਉਂਦੀ। ਮਾਵਾਂ ਤੇ ਬੱਚੇ ਦਾ ਆਉਂਦਾ ਦਾ ਮੂੰਹ ਸਿਰ ਚੁੰਮਦੀਆਂ ਸੀਗੀਆਂ, ਬਿਸਮਿਲ੍ਲਾ ਕਰਦੀਆਂ ਸੀ। ਅੱਜ ਨਿਆਣਾ ਆਉਂਦਾ, ਉਹਦੇ ਕੋਲ ਐਡਾ ਵੱਡਾ ਬਸਤਾ ਹੁੰਦਾ, ਉਹਨੇ ਤੜਪ ਦੇਣੀ, ਉਹ ਸਿੱਟਿਆ ਥੱਕਿਆ ਟੁੱਟਿਆ ਹੁੰਦਾ ਬਾਲ, ਉਹਦਾ ਆਪਣਾ ਵਜ਼ਨ ਦੀਆਂ ਕਿਤਾਬਾਂ ਵਜ਼ਨੀਆਂ। ਚਲੋ ਜੀ, ਅੱਲਾ ਕਰੇ ਇਹ ਵਜ਼ਨ ਜਿਹੜਾ ਚੁੱਕਦੇ ਆ, ਰੱਬ ਸੁਣਾ ਉਹਨਾਂ ਨੂੰ ਇਸ ਅਜਰ ਦੇਵੇ, ਸਿਲਾ ਦੇਵੇ। ਸਿਲਾ ਇਹ ਹੈ ਕਿ ਬੱਚਾ ਪੜ੍ਹ ਕੇ ਚੰਗਾ ਇਨਸਾਨ ਬਣ ਜਾਵੇ। ਇਸ ਲਈ ਨਹੀਂ ਕਿ ਬੱਚਾ ਕਾਰੋਬਾਰ ਕਰੇ, ਅੱਛੀ ਨੌਕਰੀ ਕਰੇ, ਇੱਕ ਚੰਗਾ ਇਨਸਾਨ ਤੇ ਬਣ ਕੇ ਮੁਲਕ ਨੂੰ ਕੁਝ ਤੇ ਮਿਲੇ ਨਾ। ਤੇ ਜੇਕਰ ਮੁੰਡਿਆਂ ਦੇ ਨਾਲ ਨਾਲ ਸਾਡੀਆਂ ਬੱਚੀਆਂ ਵੀ ਆਪਣੇ ਡੀ ਟਰੈਕ ਹੋ ਕੇ ਲੈਣਾ ਉਤਰੀ ਜਾਣ, ਬਹੁਤ ਸਾਰੇ ਤੁਹਾਨੂੰ ਪਤਾ ਕਿ ਮੀਡੀਆ ਤੇ ਇੰਨਾ ਫਾਸਟ ਹੋ ਗਿਆ, ਮਾੜੀ ਜਿਹੀ ਗੱਲ ਹੁੰਦੀ ਆ ਪੂਰੀ ਦੁਨੀਆ ਦੇ ਵਿੱਚ ਜਾਂਦੀ ਆ ਕਿ ਬੱਚੀਆਂ 'ਚ ਨਸ਼ੇ ਦੀ ਜਿਹੜੀ ਬਹੁਤ ਜ਼ਿਆਦਾ ਲੱਤ ਪੈ ਗਈ ਹੋਈ ਹੈ, ਤੇ ਇਹ ਤੇ ਕੋਈ ਚੰਗੀ ਗੱਲ ਨਹੀਂ ਹੈ। ਆਖਰ ਪਹਿਲਾ ਦਿਹਾੜਾ ਸੀਗਾ ਨਾ ਜਿਸ ਦਿਨ ਬੱਚੀ ਨੇ ਇਸ ਭੈੜੇ ਕੰਮ 'ਚ ਪੈਰ ਰੱਖਿਆ, ਤੇ ਉਹ ਮਾਂ ਕਿੱਥੇ ਸੀਗੀ ਉਸ ਵੇਲੇ? ਮਾਵਾਂ ਤਾਂ ਸੁੰਘ ਲੈਂਦੀਆਂ, ਧੀ ਘਰ 2 ਮਿੰਟ ਨਾਲ ਮਾਂ ਨੂੰ ਅਹਿਸਾਸ ਹੋ ਜਾਂਦਾ ਆ ਕਿ ਧੀ ਘਰ ਨਹੀਂ ਹੈ, ਕਿੱਥੇ ਗਈ ਹੈ। ਆਵਾਜ਼ਾਂ ਮਾਰਨੀਆਂ ਨੇ, ਪੀਨੋ ਨੀ ਚੀਨੋ ਕਿੱਥੇ ਆ, ਗੋਡਿਆਂ ਘਰ ਪਤਾ ਕਰੋ, ਇੱਥੇ ਪਤਾ ਕਰੋ, ਸਹੇਲੀਆਂ ਕੋਲੋਂ ਪਤਾ ਕਰੋ। ਤੇ ਇਹੀ ਹੁੰਦਾ ਸੀ ਕਿ ਇੱਕ ਘਰ 'ਚ ਕੁੜੀਆਂ ਇਕੱਠੀਆਂ ਹੋ ਕੇ ਸਟਾਪੂ ਖੇਡਦੀਆਂ ਪਈਆਂ ਆ, ਤੇ ਹੁਣ ਯੂਨੀਵਰਸਿਟੀ ਜਾਣ ਵਾਲੀਆਂ ਬੱਚੀਆਂ ਦੇ ਪਿੱਛੇ ਵਾਂ ਕਿਵੇਂ ਜਾਵੇ? ਪਰ ਉਹਨੂੰ ਜਾਣਾ ਚਾਹੀਦਾ। ਇੱਕ ਪਾਸੇ ਮਾਂ ਹੋਵੇ, ਇੱਕ ਪਾਸੇ ਉਸਤਾਦ ਹੋਵੇ, ਤੇ ਕਿਵੇਂ ਮਾਸ਼ਾ ਖਰਾਬ ਹੋ ਸਕਦਾ? ਤਿੰਨੇ ਲੋਕ ਹੈ ਨਾ ਜੀ, ਵਾਲਿदैन, ਬੱਚਾ, ਉਸਤਾਦ। ਜਦੋਂ ਇੱਕ ਪੇਜ ਤੇ ਆਉਂਦੇ ਸਾਰੇ ਰਸਤੇ ਠੀਕ ਹੋ ਜਾਂਦੇ। ਇੱਥੇ ਇੱਕ ਹੋਰ ਚੀਜ਼, ਮੇਰਾ ਪ੍ਰੋਗਰਾਮ ਜਿਹੜਾ ਹੈ ਆਪਾਂ ਰਲ ਕੇ ਕਰ ਰਹੇ ਹਾਂ, ਤੇ ਇਸ ਨੂੰ ਮੇਰੇ ਸਟੂਡੈਂਟਾਂ ਨੇ ਵੀ ਦੇਖਣਾ ਆ, ਮੇਰੇ ਤੇ ਗਿਲਾ ਨਾ ਕਰਨਗੇ, ਸਰ ਜੀ ਸਾਡੇ ਕਸੂਰ ਕੱਢਨੇ ਪਏਗਾ। ਇੱਕ ਇੱਥੇ ਮਾਂ ਬਾਪ ਦਾ ਜਿਹੜਾ
ਬੱਚਿਆਂ ਦਾ ਜੋ ਰਾਈਟ ਹੈ ਉਹਦੇ ਹਵਾਲੇ ਨਾਲ ਮੈਂ ਗੱਲ ਕਰਾਂਗਾ। ਦਾ ਕਿੱਦਾਂ ਹਾਂ ਕਿ ਮੀਆਂ ਮੁਹੰਮਦ ਬਖਸ਼ ਦਾ ਇੱਕ ਮਿਸਰਾ ਆ ਕਿ ਉਹਦਾ ਮਫਹੂਮ ਇਹ ਕਿ ਜਿਹੜਾ ਭੱਜਦਾ ਹੈ ਘੋੜਾ ਨਾ, ਉਹਨੂੰ ਚਾਬਕ ਤਾਨੇ ਤੇ ਮਿਹਣੇ ਨਾ ਮਾਰੋ। ਜਿਹੜਾ ਬੱਚਾ ਚੱਲ ਰਿਹਾ ਨਾ, ਮੁਅੱਦਬ ਆ, ਬਿਹਤਰ ਆ, ਕਾਫੀ ਹੱਦ ਤੱਕ ਉਹਦੇ ਰਸਤੇ ਠੀਕ ਆ। ਤੇ ਜਿਹੜੇ ਹਰ ਵੇਲੇ ਕਈ ਘਰ ਚ ਮਾਂ-ਬਾਪ ਖਿਜੇ ਰਹਿੰਦੇ ਆ ਨਿੱਕੀ ਨਿੱਕੀ ਗੱਲ ਤੋਂ, ਐਵੇਂ ਬਸ ਸਤੇ ਬਾਹਰੋਂ ਆਏ ਤੇ ਆ ਕੇ ਬੱਚੇ ਨੂੰ, ਉਹ ਜਿਹੜੀ ਫਿਜ਼ਾ ਆ ਨਾ, ਉਹ ਵੀ ਬੱਚਿਆਂ ਵਿੱਚ ਜਿਹੜੀ ਆ ਬਗਾਵਤ ਪੈਦਾ ਕਰਦੀ। ਬਿਲਕੁਲ ਜੀ, ਠੀਕ ਹੈ ਨਾ ਜੀ। ਮਾਂ-ਬਾਪ ਨੂੰ ਵੀ ਪੋਲਾਈਟ ਹੋਣਾ ਚਾਹੀਦਾ, ਨਰਮ ਹੋਣਾ ਚਾਹੀਦਾ, ਦੋਸਤਾਨਾ ਰਵੱਈਆ। ਤੁਹਾਡਾ ਦੇਖੋ ਬੜੀ ਖੂਬਸੂਰਤ ਜੀ ਗੱਲ ਕੀਤੀ ਹੈ, ਲਫ਼ਜ਼ ਬਹੁਤ ਖੂਬਸੂਰਤ ਹੈ। ਜਦੋਂ ਮੌਲਾ ਅਲੀ ਨੇ ਫਰਮਾਇਆ ਸੀ ਕਿ ਜਿਸ ਜਿਹੜਾ ਜਵਾਨ ਆਪਣੇ ਬਾਪ ਦੇ ਕੋਲ ਬੈਠਦਾ ਨਾ, ਉਹਦਾ ਬਾਪ ਬੁੱਢਾ ਨਹੀਂ ਹੋ ਸਕਦਾ। ਜਦੋਂ ਬਾਪ ਦੋਸਤ ਬਣੇਗਾ ਨਾ, ਫਿਰ ਹੀ ਜਵਾਨ ਬੈਠੇਗਾ ਨਾ। ਬਿਲਕੁਲ। ਤੇ ਜੇ ਬਾਪ ਨੇ ਹਰ ਵੇਲੇ ਅੱਗੋਂ ਗਾਲਾਂ ਕੱਢਣੀਆਂ, ਫਿਰ ਤੇ ਬੱਚੇ ਨੇ ਨਹੀਂ ਬੈਠਣਾ। ਬੱਚੇ ਦੇ ਤੁਸੀਂ ਦੋਸਤ ਬਣੋ। ਬਿਹਤਰੀਨ ਮੁੰਡਿਆਂ ਦਾ ਬਿਹਤਰੀਨ ਦੋਸਤ ਉਹਦਾ ਬਾਪ ਆ, ਕੁੜੀਆਂ ਦੀ ਬਿਹਤਰੀਨ ਸਖੀ ਸਹੇਲੀ ਉਹਦੀ ਮਾਂ ਹੈ। ਉਹਨਾਂ ਨੂੰ ਮਾਹੌਲ ਦਿਓ ਕਿ ਆਪਣੀ ਹਰ ਦਿਲ ਦੀ ਗੱਲ, ਆਪਣਾ ਹਰ ਮਾਮਲਾ ਤੁਹਾਡੇ ਨਾਲ ਆਸਾਨੀ ਨਾਲ ਸ਼ੇਅਰ ਕਰ ਸਕਣ। ਬਿਲਕੁਲ। ਮੈਂ ਬਾਬਾ ਕਹਿੰਦੇ ਨਾ, ਮਾਂ ਮੋਏ ਤੇ ਮੁੱਕੇ ਪੇਕੇ ਕੀ ਧੀਆਂ ਦਾ ਜੀਣਾ। ਤੇ ਗੱਲ ਤੇ ਇਹ ਹੈ ਕਿ ਮਾਂ ਦੀ ਗੋਦ ਹੀ ਜਿਹੜੇ ਪਹਿਲੀ ਦਰਸਕਾ, ਪਹਿਲਾ ਸਕੂਲ ਆ, ਸਾਰਾ ਕੁਛ ਹੈ ਆ। ਮਾਂ ਦੀ ਗੋਦ ਚ ਬੱਚੇ ਨੇ ਸਿੱਖਣਾ, ਭਾਵੇਂ ਉਹ ਧੀ ਹੈਗੀ ਭਾਵੇਂ ਪੁੱਤਰ, ਇਹ ਸਾਡਾ ਸਰਮਾਇਆ ਆ। ਇਹ ਸਾਡੀ ਆਉਣ ਵਾਲੀ ਪੀੜ੍ਹੀ ਆ, ਸਾਡਾ ਘਰ ਆ। ਇਹਨਾਂ ਨੇ ਹੀ ਪਾਕਿਸਤਾਨ ਨੂੰ ਲੈ ਕੇ ਚੱਲਣਾ ਆ, ਤੇ ਅਸੀਂ ਇਹਨਾਂ ਵਾਸਤੇ ਕੀ ਕਰ ਰਹੇ? ਸਭ ਤੋਂ ਪਹਿਲੇ ਤੇ ਸਾਨੂੰ ਆਪਣੇ ਇਤਸਾਬ ਦੀ ਲੋੜ ਹੈਗੀ ਆ। ਅਸੀਂ ਮਾਂ ਪਿਓ ਦੀ ਜਗ੍ਹਾ ਤੇ ਬਹਿ ਕੇ ਸੋਚੀਏ ਕਿ ਮੇਰਾ ਬੱਚਾ ਬੁਰਾਈ ਵਾਲੇ ਪਾਸੇ ਕਿਉਂ ਗਿਆ, ਇਹਦੇ ਵਿੱਚ ਮੇਰਾ ਕਿੰਨਾ ਹਿੱਸਾ, ਮੇਰਾ ਕਿੰਨਾ ਕਿਰਦਾਰ ਆ ਇਹਦੇ ਵਿੱਚ। ਜਦੋਂ ਅਸੀਂ ਆਪਣੀ ਗਲਤੀ ਨੂੰ, ਆਪਣੀਆਂ ਕਤਾਈਆਂ ਨੂੰ ਸਮਝ ਲਵਾਂਗੇ ਨਾ, ਤੇ ਇਨਸ਼ਾਅੱਲਾ ਸਾਡੇ ਬੱਚੇ ਬਿਹਤਰੀਨ ਬੱਚੇ ਹੋਣਗੇ। ਠੀਕ ਹੈ ਨਾ। ਸਾਡੇ ਤੇ ਧਰਤੀ ਤੇ ਮਾਸ਼ਾਅੱਲਾ ਰਾਸ਼ਦ ਬਨਹਾਸ ਸੇ ਪੁੱਤਰ ਜੰਮੇ ਆ। ਕੀ ਬਾਤ ਹੈ। ਠੀਕ ਹੈ ਨਾ। ਮੈਂ ਜਲਦੀਸ ਪੱਟੀ ਤੇ ਧਰਤੀ ਨੇ ਪੈਦਾ ਕੀਤੇ, ਤੇ ਇਨਸ਼ਾਅੱਲਾ ਅਸੀਂ ਉਮੀਦ ਕਰਾਂਗੇ ਜੀ ਸਾਡਾ ਪ੍ਰੋਗਰਾਮ ਚਾਨਣ ਜਿਹੜਾ ਕੁਝ ਨਾ ਕੁਝ ਸਾਡੇ ਜ਼ਿਹਨਾਂ ਨੂੰ ਚਾਨਣੀ ਜ਼ਰੂਰ ਬਖਸ਼ੇਗਾ। ਔਰ ਮਹਿਬੂਬ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਬੜਾ ਕੀਮਤੀ ਵੇਲਾ ਤੁਸੀਂ ਤੁਹਾਡਾ ਜੀ, ਬਹੁਤ ਮਿਹਰਬਾਨੀ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਕਿ ਮੈਂ ਤੁਹਾਡੇ ਪ੍ਰੋਗਰਾਮ ਦੇ ਜ਼ਰੀਏ ਆਪਣੇ ਮਨ ਦੀਆਂ ਗੱਲਾਂ, ਔਰ ਬਹੁਤ ਸਾਰੀਆਂ ਗੱਲਾਂ ਜਿਨ੍ਹਾਂ ਦੀ ਮੈਨੂੰ ਵੀ ਜ਼ਰੂਰਤ ਸੀ, ਉਹਨਾਂ ਨੂੰ ਦੁਹਰਾਉਣ ਦੀ ਜ਼ਰੂਰਤ ਸੀ, ਤੇ ਸਾਡੇ ਸੁਣਨੇ ਵਾਲਿਆਂ ਨੂੰ ਵੀ। ਦੇਖੋ ਜੀ, ਸਾਡੀਆਂ ਸਭ ਦੀਆਂ ਸਾਂਝੀਆਂ ਗੱਲਾਂ ਆ। ਬੇਸ਼ੱਕ। ਸਾਡੇ ਸਾਂਝੇ ਦੁੱਖ, ਸਾਂਝੇ ਸੁੱਖ, ਜਿਵੇਂ ਸਾਡੇ ਸਾਂਝੇ ਰੁੱਖ। ਹਾਂਜੀ। ਇਸ ਦੇ ਨਾਲ ਹੀ ਪ੍ਰੋਗਰਾਮ ਚਾਨਣ ਦਾ ਵੇਲਾ ਤੋੜ ਪਿਆ। ਇਨਸ਼ਾਅੱਲਾ ਆਉਂਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਨਵੇਂ ਮੌਜੂਦ ਤੇ ਨਵੀਂ ਗੱਲਬਾਤ ਦੇ ਨਾਲ ਤੇ ਨਵੇਂ ਪੁਰਾਣੇ ਨਾਲ ਫੇਰ ਮੁਲਾਕਾਤ ਹੋਏਗੀ। ਇਜਾਜ਼ਤ ਦਿਓ।